ਆਸਾਨ ਨਾਜ਼ਰੀਨ ਅੱਜ ਦੇ ਵੇੜੇ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦਾ ਵੇੜਾ ਇਸ ਵਾਸਤੇ ਬੜਾ ਸੋਹਣਾ ਤੇ ਰੰਗੀਲਾ ਹੈ ਕਿ ਅੱਜ ਅਸੀਂ ਮੌਜੂਦ ਹਾਂ ਪੰਜਾਬੀ ਕਾਨਫਰੰਸ ਜਿਹੜੀ ਕਿ ਤੀਜੇ ਸਾਲ ਮੁਨੱਕਦ ਹੋ ਰਹੀ ਹੈ। ਇਸ ਪੰਜਾਬੀ ਕਾਨਫਰੰਸ ਯਾਨੀ ਮਾਂ ਬੋਲੀ ਵਾਸਤੇ ਦੁਨੀਆ ਭਰ ਤੋਂ ਲੋਕ ਜਿਹੜੇ ਹਨ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਉਹ ਆਏ ਹੋਏ ਨੇ। ਔਰ ਪੰਜਾਬੀ ਕਾਨਫਰੰਸ ਦਾ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਮਾਂ ਬੋਲੀ ਨੂੰ ਵਧਾਇਆ ਜਾਵੇ। ਜਿਹੜਾ ਸਾਡੀ ਨਵੀਂ ਪੌਧ ਅੱਜ ਕੱਲ੍ਹ ਜਿਹੜੀ ਹੈ ਪੰਜਾਬੀ ਬੋਲਦਿਆਂ ਸੰਗਦੀ ਹੈ ਉਹਦੀ ਉਹ ਸੰਗ ਕੱਢੀ ਜਾਵੇ, ਦੱਸਿਆ ਜਾਵੇ ਕਿ ਮਾਂ ਬੋਲੀ ਬੋਲਣ ਦੇ ਵਿੱਚ ਕੋਈ ਘਾਟਾ ਨਹੀਂ ਹੈ, ਕੋਈ ਸੰਗ ਨਹੀਂ ਹੈ। ਲੋਕ ਕੀ ਕਹਿੰਦੇ ਨੇ ਮਾਂ ਬੋਲੀ ਵਾਸਤੇ ਹਕੂਮਤਾਂ ਦਾ ਕੀ ਕਿਰਦਾਰ ਹੋਣਾ ਚਾਹੀਦਾ ਹੈ, ਜਿਹੜੇ ਬਾਹਰ ਲੋਕ ਰਹਿੰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਦਾ ਮਾਂ ਬੋਲੀ ਨਾਲ ਪਿਆਰ ਜਿਹੜਾ ਹੈ ਉਹ ਕੀ ਹੈ, ਉਹ ਆਪਣੀ ਨਵੀਂ ਨਸਲ ਨੂੰ ਕੀ ਸਿਖਾਉਂਦੇ ਪਏ ਨੇ, ਇਹ ਸਾਰੇ ਉੱਤੇ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ। ਜਿਹੜੇ ਕਾਨਫਰੰਸ ਲੋਕ ਆਏ ਨੇ, ਵੱਡੇ ਵੱਡੇ ਸ਼ਾਇਰ ਆਏ ਹੋਏ ਨੇ, ਅਦਾਕਾਰ ਆਏ ਹੋਏ ਨੇ, ਗੁਲਕਾਰ ਆਏ ਹੋਏ ਨੇ, ਬਾਹਰੋਂ ਪੜ੍ਹੇ ਲਿਖੇ ਲੋਕ ਆਏ ਹੋਏ ਨੇ। ਉਹ ਸਭ ਨਾਲ ਗੱਲ ਕਰਾਂਗੇ ਕਿ ਬੰਦਾ ਜਿੱਡਾ ਮਰਜ਼ਾ ਵੱਡੀ ਹੋ ਜਾਵੇ, ਜਦੋਂ ਮਰਜ਼ੀ ਵੱਡਾ ਹੋ ਜਾਵੇ, ਲੇਕਿਨ ਉਹਦਾ ਆਪਣੀ ਮਾਂ ਬੋਲੀ ਨਾਲ ਪਿਆਰ ਘਟਦਾ ਨਹੀਂ ਕਦੀ। ਉਹਦੇ ਅੰਦਰ ਕਿਤੇ ਨਾ ਕਿਤੇ ਮਾਂ ਬੋਲੀ ਮੌਜੂਦ ਹੁੰਦੀ ਹੈ। ਤੇ ਚਲੋ ਆਓ ਚੱਲਦੇ ਹਾਂ ਅੱਜ ਕਾਨਫਰੰਸ ਦੇ ਅੰਦਰ ਤੇ ਵੇਖਦੇ ਹਾਂ ਕਿ ਪੰਜਾਬੀ ਜ਼ੁਬਾਨ ਦੇ ਫਰੋਗ ਵਾਸਤੇ, ਉਹਦੇ ਵਧਾਉਣ ਵਾਸਤੇ ਕੀ ਕੰਮ ਹੁੰਦਾ ਪਿਆ। ਸਾਡੇ ਨਾਲ ਇੱਥੇ ਬਹੁਤ ਸਾਰੇ ਦੋਸਤ ਨੇ ਜਿਹੜੇ ਕੈਨੇਡਾ, ਆਸਟ੍ਰੇਲੀਆ, ਬਾਕੀ ਮੁਲਕਾਂ 'ਚੋਂ ਆਏ ਹੋਏ ਨੇ। ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਇਹ ਪੰਜਾਬੀ ਦੇ ਫਰੋਗ ਵਾਸਤੇ ਇਹ ਕੀ ਸੋਚ ਰਹੇ ਨੇ, ਕੀ ਇਕਦਾਮਾਤ ਕਰ ਰਹੇ ਨੇ, ਇਹਨਾਂ ਦੀ ਪੰਜਾਬੀ ਜ਼ੁਬਾਨ ਦੇ ਬਾਰੇ ਕੀ ਚਰਚਾ ਹੈ। अस्सलाम वालेकुम जी, आया नो जी। मैं डॉक्टर जगतार सिंह सोढ़ी मैलबॉर्न ਆਸਟ੍ਰੇਲੀਆ ਤੋਂ। ਇਸ ਇਹ ਦੋ ਸਰਦਾਰ ਜੀ ਕਿ ਪਹਿਲੇ ਤਾਂ ਲਾਹੌਰ ਜੀ ਆਇਆਂ ਨੂੰ ਆਖਦੇ ਆ, ਠੀਕ ਹੈ ਨਾ ਜੀ। ਤੇ ਪੰਜਾਬ ਤੇ ਪੰਜਾਬੀਆਂ ਦਾ ਚੜ੍ਹਦਾ ਪੰਜਾਬ ਹੈ, ਉਹ ਲਹਿੰਦਾ ਪੰਜਾਬ ਇੱਕੋ ਹੀ ਗੱਲ ਹੈ। ਤੇ ਇਹ ਦੱਸੋ ਕਿ ਇਸ ਕਾਨਫਰੰਸ ਦਾ ਮਕਸਦ ਕੀ ਹੈ। ਪਹਿਲਾਂ ਤਾਂ ਮੈਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਕਰਾਂ, ਇਹ ਖਤਮ ਕਰ ਦਿਓ, ਤੁਸੀਂ ਪੰਜਾਬ ਬੋਲਿਆ ਕਰੋ। ਇਹ ਮੇਰੀ ਤੁਹਾਨੂੰ ਬੇਨਤੀ ਆ ਕਿ ਲਹਿੰਦਾ ਤੇ ਚੜ੍ਹਦਾ ਤਾਂ ਸੂਰਜ ਹੁੰਦਾ, ਸੂਰਜ ਚੜ੍ਹਦਾ ਤੇ ਸੂਰਜ ਲਹਿ ਜਾਂਦਾ, ਕਦੇ ਪੰਜਾਬ ਵੀ ਚੜ੍ਹਿਆ ਤੇ ਲਹਿੰਦਾ ਹੋਇਆ। ਸੋਹਣੀ ਗੱਲ ਕੀਤੀ ਹੈ। ਇਹ ਨਹੀਂ ਹੋ ਸਕਦਾ। ਇੱਕੋ ਹੀ ਪੰਜਾਬ ਹੈ ਤੇ ਇੱਕੋ ਹੀ ਗੱਲ ਕਰਿਆ ਕਰੋ। ਤੇ ਪੰਜਾਬੀ ਬੋਲੀ ਵੀ ਇੱਕੋ ਹੀ ਆ। ਜਦੋਂ ਬੱਚੇ ਨੇ ਮਾਂ ਤੋਂ ਦੁੱਧ ਮੰਗਣਾ ਹੁੰਦਾ ਨਾ, ਉਹ ਫਿਰ ਦੁੱਧ ਦੇ ਕਹਿੰਦੀ ਹੈ ਨਾ ਜਦੋਂ, ਤੇ ਸਵਾਦ ਆ ਜਾਂਦਾ ਸੁਣਨ ਵਾਲੇ ਨੂੰ ਵੀ ਤੇ ਬੋਲਣ ਵਾਲੇ ਨੂੰ ਵੀ, ਬੱਚੇ ਨੂੰ ਵੀ। ਹੌਲੀ ਛੋਟੀ ਜਿਹੀ ਆ, ਉਹੀ ਜਵਾਨ ਤੁਸੀਂ ਅੱਗੇ ਵਧਾ ਦਿਓ। ਜੇ ਨਹੀਂ ਵਧਾਉਂਦੇ ਆਪਾਂ ਤਾਂ ਬਹਾਨੇ ਨੇ, ਪਖੰਡ ਨੇ। ਪਖੰਡ ਤੋਂ ਸਾਨੂੰ ਮਨ੍ਹਾ ਕੀਤਾ ਤੇ ਸਰਕਾਰਾਂ ਨੂੰ ਕਹੋ ਪਖੰਡ ਨਾ ਕਰੇ। ਜਿਹੜਾ ਬੱਚਾ ਬੋਲਦਾ ਉਹਨੂੰ ਬੋਲੀ ਜਾਣ ਦਿਓ ਜਦੋਂ ਤੱਕ ਬੋਲਦਾ, ਉਹਨੂੰ ਰੋਕੋ ਨਾ। ਮੇਰਾ ਤਾਂ ਇਹੀ ਸੰਦੇਸ਼ ਹੈ। ਕਮਿਸਟਰੀ ਦਾ ਬੰਦਾ ਪੰਜਾਬੀ ਬੋਲੀ ਜਾਂਦਾ। ਮੈਂ ਉਹਨਾਂ ਨੂੰ ਇਹ ਵੀ ਕਹਿਣਾ, ਜੇ ਤੁਹਾਨੂੰ ਦਿੱਕਤ ਆਵੇ ਕੈਮਿਸਟਰੀ, ਫਿਜ਼ਿਕਸ ਮੈਂ ਪੰਜਾਬੀ ਦੇ ਵਿੱਚ ਤਰਜਮਾ ਕਰ ਦੂੰਗਾ। ਮੇਰਾ ਸੁਨੇਹਾ ਪਹੁੰਚਾ ਦਿਓ ਸਾਰਿਆਂ ਨੂੰ ਜੀ। ਜਨਾਬ ਕਿਹੜੇ ਮੁਲਕ ਤੋਂ ਆਏ ਨੇ ਜੀ? ਮੈਂ ਕੈਲੀਫੋਰਨੀਆ USA ਰਹਿਣਾ ਜੀ। ਗੁਰਰੀਤ ਬਰਾੜ ਮੇਰਾ ਨਾਮ ਹੈ। ਠੀਕ ਹੈ। ਤੇ ਪਹਿਲੀ ਦਫਾ ਕਾਨਫਰੰਸ 'ਚ ਆਏ ਹੋ ਜਾਂ ਪਹਿਲੇ ਵੀ? ਮੈਂ ਪਹਿਲੀ ਦਫਾ ਆਇਆ ਜੀ। ਪਹਿਲੀ ਦਫਾ। ਤੇ ਕਿਸ ਮਕਸਦ ਵਾਸਤੇ, ਕੀ ਸੋਚ ਕੇ ਇਸ ਪੰਜਾਬੀ ਕਾਨਫਰੰਸ 'ਚ ਆਏ ਜੀ? ਸੋਚ ਕੇ ਤਾਂ ਪਹਿਲੀ ਗੱਲ ਇਹ ਹੈ ਕਿ ਜਦੋਂ ਲਾਹੌਰ ਤੋਂ ਸੱਦਾ ਆਉਂਦਾ ਹੈ ਤੇ ਤੁਹਾਡਾ ਭੱਜੇ ਆਉਣ ਨੂੰ ਜੀ ਕਰਦਾ, ਜਿਵੇਂ ਕਹਿੰਦੇ ਪੈਰੀਂ ਜੁੱਤੀ ਵੀ ਨਹੀਂ ਪਾਉਣੀ। ਤੇ ਪਰ ਇਹ ਹੈ ਵੀ ਇੱਥੇ ਆ ਕੇ ਪੰਜਾਬ, ਪੰਜਾਬੀ ਜ਼ੁਬਾਨ, ਪੰਜਾਬੀਅਤ, ਸਾਡੀ ਸਕਾਫਤ ਨੂੰ ਸੈਲੀਬ੍ਰੇਟ ਕਰਨਾ, ਉਹਦੇ ਉੱਤੇ ਮਾਣ ਕਰਨਾ ਤੇ ਉਹਨੂੰ ਅੱਗੇ ਵਧਾਉਣਾ, ਇਹ ਸੁਨੇਹਾ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ, ਬੱਚਿਆਂ ਤੱਕ, ਇਹ ਮਕਸਦ ਹੈ ਜੀ। ਤੇ ਇਸ ਚੀਜ਼ ਨੂੰ ਅਸੀਂ ਇੰਜੋਏ ਵੀ ਕਰ ਰਹੇ ਹਾਂ, ਆਪਣੇ 'ਤੇ ਮਾਣ ਵੀ ਕਰ ਰਹੇ ਹਾਂ। ਤੇ ਮੇਰਾ ਇੱਕ ਮਜ਼ਮੂਨ ਵੀ ਸੀਗਾ ਜਿਹੜੇ 'ਤੇ ਮੈਂ ਕੱਲ੍ਹ ਗੱਲਬਾਤ ਕੀਤੀ, ਉਹਦੇ ਵਿੱਚ ਇਹ ਹੈ ਕਿ ਨਵੀਂ ਪੀੜ੍ਹੀ ਨੂੰ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹੜੀ ਸਾਇੰਸੀ ਤਾਲੀਮ ਹੈ ਉਹ ਪੰਜਾਬੀ 'ਚ ਕਿਉਂ ਦੇਣੀ ਚਾਹੀਦੀ ਹੈ। ਉਹ ਇੱਕ ਬਹੁਤ ਵੱਡਾ ਮਸਲਾ ਹੈਗਾ ਸਾਡਾ। ਸੋ ਉਸ ਮਕਸਦ ਦੇ ਵਾਸਤੇ ਵੀ ਸਾਨੂੰ ਕੀ ਕੱਲ੍ਹ ਜਦ ਤੁਸੀਂ ਮਜ਼ਮੂਨ ਪੜ੍ਹਿਆ ਆਪਣਾ, ਠੀਕ ਹੈ, ਇਸ ਕਾਨਫਰੰਸ ਦੇ ਵਿੱਚ ਥੋੜ੍ਹਾ ਸਾਡੇ ਨਾਜ਼ਰੀਨ ਵੇਖਣ ਵਾਲਿਆਂ ਨੂੰ ਦੱਸੋ ਨਾ ਕਿ ਕੀ ਆਖਿਆ ਤੁਸੀਂ ਉਹਦੇ ਵਿੱਚ। ਜੀ ਉਹਦਾ ਸਾਰ ਤੱਤ ਇਹੀ ਹੈ ਕਿ ਜਦੋਂ ਬੱਚਾ ਛੋਟਾ ਹੁੰਦਾ, ਪਹਿਲੇ 5 ਸਾਲ 10 ਸਾਲ, ਤਾਂ ਉਹਦੇ ਜਿਹੜੇ ਨਿਆਣੇ ਦਿਮਾਗ ਦੇ ਵਿੱਚ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਇਸ ਤਰੀਕੇ ਦੇ ਨਾਲ ਡਿਵੈਲਪ ਹੋ ਰਹੇ ਹੁੰਦੇ ਆ। ਉਹਦੀ ਮਾਂ ਬੋਲੀ ਦੇ ਨਾਲ ਉਹਦਾ ਇੱਕ ਬੇਸ ਬਣ ਰਿਹਾ ਹੁੰਦਾ, ਉਹਦੀ ਜਿਹੜੀਆਂ ਜੜ੍ਹਾਂ ਨੇ ਜਾਂ ਬੁਨਿਆਦ ਆ ਉਹ ਬਣ ਰਹੀ ਹੁੰਦੀ ਹੈ। ਸੋ ਉਸ ਬੁਨਿਆਦ ਨਾਲੋਂ ਬੱਚੇ ਨੂੰ ਤੋੜ ਕੇ ਤੁਸੀਂ ਚਾਹੁੰਦੇ ਹੋ ਕਿ ਉਹਦੇ ਉੱਤੇ ਸਾਇੰਸ ਦੀ ਤਾਲੀਮ ਜਾਂ ਇਮਾਰਤ ਤਾਮੀਰ ਕੀਤੀ ਜਾਵੇ, ਇਹ ਨਹੀਂ ਹੋ ਸਕਦਾ। ਸੋ ਉਹ ਜਿਹੜੀ ਬੁਨਿਆਦ ਹੈ ਉਹਦੇ ਉੱਤੇ ਹੀ ਇਮਾਰਤ ਤਾਮੀਰ ਹੋਏਗੀ। ਸੋ ਇਹ ਬਹੁਤ ਜ਼ਰੂਰੀ ਹੈ ਜੀ। ਇਹ ਦੁਨੀਆ ਭਰ ਦੇ ਵਿੱਚ ਸਾਰੀਆਂ ਜ਼ੁਬਾਨਾਂ ਦੇ ਨਾਲ ਉਹਨਾਂ ਨੇ ਕਰਕੇ ਦੇਖ ਲਈ ਹੈ ਜੀ ਖੋਜ। ਬਹੁਤ ਸਾਰੀ ਤਹਿਕੀਕਾਤ ਤੋਂ ਇਹੀ ਸਿੱਟਾ ਨਿਕਲਿਆ ਕਿ ਬੱਚੇ ਨੂੰ ਜਿਹੜੀ ਤਾਲੀਮ ਦੇਣੀ ਹੈ, ਭਾਵੇਂ ਉਹ ਸਾਇੰਸ ਹੋਵੇ ਭਾਵੇਂ ਹੋਰ ਚੀਜ਼ਾਂ, ਉਹ ਉਹਦੀ ਮਾਂ ਬੋਲੀ ਦੇ ਵਿੱਚ ਹੀ ਬਿਹਤਰ ਹੋਏਗੀ।
ਸਹੀ ਹੈ। ਤੇ ਤੁਸੀਂ ਇਹਦਾ ਕੋਈ ਤਜਰਬਾ ਵੀ ਕੀਤਾ ਹੈ? ਆਪਣੀ ਸੁਸਾਇਟੀ ਦੇ ਉੱਥੇ ਰਹਿੰਦੇ ਹੋ, ਉੱਥੇ ਵੀ ਜ਼ਾਹਿਰ ਕਰ ਉੱਥੇ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਹੈ ਨੇ, ਕੋਈ ਇੱਕ ਤਜਰਬਾ ਵੀ ਕੀਤਾ ਕਦੀ ਕਿ ਪੜ੍ਹਾਉਣ ਦਾ ਪੰਜਾਬੀ ਦੇ ਵਿੱਚ? ਜੀ ਮੈਂ ਉੱਥੇ ਪੰਜਾਬੀ ਨੂੰ ਲੈ ਕੇ ਇਹਦੇ ਤੇ ਤਾਂ ਹਾਲੇ ਡਾਇਰੈਕਟ ਰਿਸਰਚ ਨਹੀਂ ਹੋਈ, ਪਰ ਸਪੈਨਿਸ਼ ਭਾਸ਼ਾ ਵਾਲੇ ਲੋਕਾਂ ਨੂੰ ਲੈ ਕੇ ਬਹੁਤ ਰਿਸਰਚ ਹੋਈ ਹੈ ਅਮਰੀਕਾ ਦੇ ਵਿੱਚ। ਹੁਣ ਅਮਰੀਕਾ ਐਡਾ ਵੱਡਾ ਮੁਲਕ ਹੈ ਜੀ, ਪਰ ਉਹਨਾਂ ਨੇ 50 ਸਾਲ ਪਹਿਲਾਂ 1968 ਦੇ ਵਿੱਚ ਬਾਇਲਿੰਗੁਅਲ ਐਜੂਕੇਸ਼ਨ ਐਕਟ ਬਣਾਤਾ ਸੀ। ਉਹਦੇ ਤਹਿਤ ਉਹਨਾਂ ਨੇ ਜਿਹੜੇ ਵੀ ਸਪੈਨਿਸ਼ ਬੋਲਦੇ ਸੀ ਜਾਂ ਚਾਈਨੀਜ਼ ਬੋਲਦੇ ਬੱਚੇ ਜਾਂ ਹੋਰ ਕੋਈ ਜ਼ੁਬਾਨ, ਉਹਨਾਂ ਨੂੰ ਪਹਿਲੇ 5-7 ਸਾਲ ਜਿਹੜੀ ਵੀ ਪੜ੍ਹਾਈ ਆ ਉਹਨਾਂ ਦੀ ਆਪਣੀ ਜ਼ੁਬਾਨ 'ਚ ਦਿੰਦੇ ਆ ਉਹ। ਹਾਲਾਂਕਿ ਅਮਰੀਕਾ ਦੇ ਵਿੱਚ ਅੰਗਰੇਜ਼ੀ ਦਾ ਬੋਲਬਾਲਾ ਹੈ, ਉਹ ਇਸ ਕਰਕੇ ਦਿੰਦੇ ਆ ਕਿਉਂਕਿ ਉਹਨਾਂ ਨੇ ਦੇਖਿਆ ਤਹਿਕੀਕਾਤ 'ਚੋਂ ਕਿ ਜੇ ਬੱਚੇ ਨੂੰ ਕਹਿੰਦੇ ਸੀ ਕਿ ਤੂੰ ਘਰ ਵਾਲੀ ਜ਼ੁਬਾਨ ਨੂੰ ਭੁੱਲ ਜਾ ਤੇ ਇੱਥੇ ਆ ਕੇ ਅੰਗਰੇਜ਼ੀ 'ਚ ਹੀ ਪੜ੍ਹ, ਤਾਂ ਉਹ ਬੱਚਿਆਂ ਦੇ ਗ੍ਰੇਡ ਵੀ ਡਿੱਗ ਪੈਂਦੇ ਸੀ, ਉਹ ਸਕੂਲ ਵੀ ਛੱਡ ਜਾਂਦੇ ਸੀ, ਪੜ੍ਹਦੇ ਨਹੀਂ ਸੀ। ਉਹ ਜਦੋਂ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਆ, ਬੱਚਾ ਉਸੇ ਚੀਜ਼ ਦੇ ਵਿੱਚ ਗਾਂਹ ਲੰਘ ਜਾਂਦਾ ਹੈ। ਫਿਰ ਉਸ ਤੋਂ ਬਾਅਦ 10ਵੀਂ ਦੇ ਵਿੱਚ ਜਾ ਕੇ ਜਾਂ ਜਦੋਂ ਵੀ ਫਿਰ ਅੰਗਰੇਜ਼ੀ ਪੜ੍ਹੋ, ਜੋ ਮਰਜ਼ੀ ਪੜ੍ਹੋ, ਤੁਸੀਂ ਫਰੀ ਹੋ। ਪਰ ਉਹ ਜਿਹੜੀ ਪਹਿਲੀ ਬੁਨਿਆਦ ਹੈ, ਇਹ ਅਮਰੀਕਾ ਵਾਲਿਆਂ ਨੇ 50 ਸਾਲ ਪਹਿਲਾਂ ਇਹ ਗੱਲ ਲੱਭ ਲਈ ਸੀ ਤੇ ਲਾਗੂ ਵੀ ਕਰ ਦਿੱਤੀ ਸੀ। ਸੋ ਇਸ ਚੀਜ਼ ਅਸੀਂ 50 ਸਾਲ ਬਾਅਦ ਵੀ ਸ਼ਾਇਦ ਲੱਭਦੇ ਫਿਰਦੇ ਹੀ ਹੋਈਏ ਤੇ ਜੇ ਜੀ ਇੱਥੇ ਸਾਡੇ ਨਾਲ ਮੌਜੂਦ ਨੇ ਸਾਡੇ ਬੜੇ ਮਸ਼ਹੂਰ ਗੁਲਕਾਰ ਨੇ ਅਲੀ ਬਾਸ ਸਾਹਿਬ। ਇਹ ਵੀ ਪੰਜਾਬੀ ਮੇਲੇ 'ਚ ਆਏ ਹੋਏ, ਇਹਨਾਂ ਨੂੰ ਪੁੱਛਦੇ ਹਾਂ ਕਿ ਮਾਂ ਬੋਲੀ ਵਾਸਤੇ ਇਹ ਵੀ ਹਿੱਸਾ ਪਾਉਣ ਆਏ ਹੋਏ ਨੇ ਤੇ ਇਹਨਾਂ ਦੇ ਕੀ ਜਜ਼ਬਾਤ ਨੇ। ਤੇ ਅਲੀ ਭਾਈ ਇਹ ਦੱਸੋ ਕਿ ਮਾਂ ਬੋਲੀ ਬਾਰੇ ਤੁਸੀਂ ਵੀ ਇੱਥੇ ਆਏ ਹੋਏ ਹੋ, ਤੇ ਮਾਂ ਬੋਲੀ ਬਾਰੇ ਤੁਹਾਡੇ ਕੀ ਜਜ਼ਬਾਤ ਕੀ ਸੋਚਾਂ ਨੇ? ਦੇਖੋ ਜੀ, ਸਾਡੀ ਇੱਕ ਮਦਰ ਲੈਂਗੁਏਜ ਮਾਂ ਬੋਲੀ ਹੈ। ਸਾਨੂੰ ਇਹ ਤਾਂ ਵੈਸੇ ਹੀ ਬੜੀ ਪਿਆਰੀ ਹੈ। ਜਿੱਦਾਂ ਸਾਨੂੰ ਸਾਡੇ ਰਿਸ਼ਤੇ ਪਿਆਰੇ ਨੇ, ਐਸਾ ਸਾਨੂੰ ਸਾਡੀ ਮਾਂ ਬੋਲੀ ਪਿਆਰੀ ਹੈ। ਤੇ ਇਹਦੀ ਬੜਾਈ ਚੜਾਈ 'ਚ ਅਸੀਂ ਵੀ ਹਿੱਸਾ, ਛੋਟੀ ਜਿਹੀ ਕੰਟਰੀਬਿਊਸ਼ਨ ਅਸੀਂ ਵੀ ਪਾਉਣ ਆਏ ਆ। ਮੇਰੀ ਅੱਜ ਪਰਫਾਰਮੈਂਸ ਵੀ ਹੈ। ਅੱਛਾ। ਤੇ ਬਾਕੀ ਬੜਾ ਅੱਛਾ ਇਨੀਸ਼ੀਏਟਿਵ ਹੈ ਜੀ, ਬੜੀ ਚੰਗੀ ਇੱਕ ਇਸ ਤਰ੍ਹਾਂ ਮਿਲ ਜੁਲ ਕੇ ਜਿਹੜਾ ਪੰਜਾਬੀ ਨੂੰ ਪ੍ਰਮੋਟ ਕਰਨਾ, ਇਹ ਇੱਕ ਆਪਣੇ 'ਚ ਹੀ ਇੱਕ ਬੜੀ ਅੱਛੀ ਗੱਲ ਅੱਛਾ ਹੈ। ਅਲੀ ਭਾਈ ਤੁਸੀਂ ਚੁੱਕਾ ਗੁਲਕਾਰ ਹੋ, ਮੈਂ ਪੁੱਛਣਾ ਚਾਹਾਂਗਾ ਅੱਜ ਕੱਲ੍ਹ ਜੈਨ ਜ਼ੀ ਦਾ ਦੌਰ ਹੈ, ਨਵੀਂ ਪੌਜ ਜਿਹੜੀ ਹੈ ਉਹ ਮੰਮੀ ਡੈਡੀ ਨੂੰ ਅਸੀਂ ਕਹਿੰਦੇ ਆ, ਉਹ ਨਵੇਂ ਪਾਸੇ ਲੱਗੀ ਹੋਈ ਹੈ। ਤੁਸੀਂ ਜਿਸ ਸ਼ੋਬੇ 'ਚ ਹੋ ਗੁਲਕਾਰੀ ਦੇ ਵਿੱਚ, ਸ਼ਾਇਰੀ ਦੀ ਤੁਹਾਡਾ ਅਵਸਥਾ ਹੈ, ਸ਼ਾਇਰਾਂ ਦੀ ਗੱਲ ਕੀਤੀ ਹੈ, ਤੁਸੀਂ ਕੀ ਵੇਖ ਰਹੇ ਹੋ ਕਿ ਪੰਜਾਬੀ ਜ਼ਬਾਨ ਦੀ ਗੁਲਕਾਰੀ ਜਿਹੜੀ ਹੈ ਉਹ ਕਿੱਥੇ ਖਲੋਤੀ ਹੈ ਅੱਜ? ਮੈਂ ਨਹੀਂ ਕਹਾਂਗਾ, ਵੈਸੇ ਤੁਸੀਂ ਅੱਜ ਕੱਲ੍ਹ ਜਿੰਨੇ ਹਿੱਟ ਨੰਬਰ ਦੇਖਦੇ ਹੋ, ਸਪੈਸ਼ਲੀ ਸਾਡੇ ਹਮਸਾਇਆ ਮੁਲਕ ਇੰਡੀਆ ਤੋਂ ਜਿਹੜੀਆਂ ਪੰਜਾਬੀ ਫਿਲਮਾਂ ਆਉਂਦੀਆਂ, ਉਹ ਏਡੇ ਹਿੱਟ ਗਾਣੇ ਉਹ ਪੰਜਾਬੀ 'ਚ ਹੀ ਅੱਜ ਕੱਲ੍ਹ ਯੂਥ ਸੁਣਦੀ ਹੈ। ਤੇ ਯੂਥ 'ਚ ਹੈ ਆ, ਇਹ ਚੀਜ਼ ਕਦੀ ਖਤਮ ਨਹੀਂ ਹੋ ਸਕਦੀ। ਠੀਕ ਹੈ, ਥੋੜੀ ਬਹੁਤ ਘੱਟ ਹੋ ਸਕਦੀ ਹੈ, ਤੇ ਬਾਕੀ ਹੈ ਕਿ ਜ਼ਿੰਦਾ ਰਹਿਣ ਵਾਲੀ ਚੀਜ਼ ਹੈ, ਇਹ ਕਦੀ ਖਤਮ ਨਹੀਂ ਹੋਣ ਵਾਲੀ ਚੀਜ਼। ਤੇ ਅਬਾਸ ਭਾਈ, ਅਲੀ ਭਾਈ, ਸਾਡੇ ਵੇਖਣ ਵਾਸਤੇ ਕੋਈ ਗੁਣਗੁਣਾ ਦਿਓ ਪੰਜਾਬੀ 'ਚ। ਪਿੱਛੇ ਐਡਾ ਸੋਹਣਾ ਚੱਲ ਰਿਹਾ ਵੈਸੇ, ਤੁਸੀਂ ਆਪਣਾ ਗਾਓ। ਮੈਂ ਚਲੋ ਉਹਦੀ ਟਿਊਨ ਨੂੰ ਫੜ ਲੈਣਾ। ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਮਾਇਆ ਤੇਰੇ ਵੇਖਣ ਨੂੰ। ਬਹੁਤ ਸ਼ੁਕਰੀਆ ਭੈਣ ਜੀ। ਇਹ ਤੁਸੀਂ ਹੁਣ ਪੰਜਾਬੀਆਂ ਦਾ ਮਨਪਸੰਦ ਜਿਹੜਾ ਖਾਣਾ ਹੈ ਉਹ ਸਾਗ ਤੇ ਮਕਈ ਦੀ ਰੋਟੀ ਬਣਾਉਂਦੇ ਪਏ ਹੋ? ਜੀ, ਮੈਂ ਸਾਗ ਤੇ ਮਕਈ ਦੀ ਰੋਟੀ ਪੰਜਾਬ ਦਾ ਕਲਚਰ ਬਣਾ ਰਹੀ ਹਾਂ। ਤੇ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਤੇ ਨਸ਼ਾ ਹੀ ਹੋ ਜਾਂਦਾ ਸਾਗ ਦਾ ਤੇ ਮਕਈ ਦੀ ਰੋਟੀ ਦਾ? ਜੀ, ਉਹ ਲੋਕ ਬਹੁਤ ਪਸੰਦ ਕਰਦੇ ਨੇ ਕਿਉਂਕਿ ਪੰਜਾਬ ਦੀ ਸਗਾਤ ਹੀ ਹੈ ਹੋਈ, ਤੇ ਲੋਕ ਬਹੁਤ ਪਸੰਦ ਕਰਦੇ ਨੇ। ਇਹ ਦੱਸੋ ਕਿ ਸਾਗ ਪਕਾਉਣ ਦਾ ਖਾਸ ਗੁਰ ਵੀ ਹੈ ਕੋਈ? ਹਾਂਜੀ, ਕਿਉਂ ਨਹੀਂ, ਗੁੜ ਬਣਾਉਣ ਦਾ ਤੇ ਹੱਥ ਦਾ ਟੇਸਟ ਹੋਣਾ ਚਾਹੀਦਾ। ਅੱਛਾ। ਹਾਂਜੀ, ਸਾਗ ਹਰ ਇਨਸਾਨ ਦਾ ਆਪੋ ਆਪਣਾ ਤਰੀਕਾ ਹੁੰਦਾ ਬਣਾਉਣ ਦਾ, ਲੇਕਿਨ ਅਸੀਂ ਸਹੀ ਦੇਸੀ ਪੇਂਡੂ ਮਾਹੌਲ ਬਣਾਉਂਦੇ, ਇਸ ਲਈ ਸਾਡਾ ਟੇਸਟ ਜ਼ਿਆਦਾ ਹੁੰਦਾ। ਯਾਨੀ ਕਿ ਉਹ ਦਾਤਰੀ ਤੇ ਕੱਟ ਕੇ ਸਾਗ ਨੂੰ ਘੋਟਾ ਲਾ ਕੇ? ਹਾਂਜੀ, ਘੋਟਾ ਲਾ ਕੇ, ਨਹਿਰੀ ਪਾਣੀ ਹੁੰਦਾ ਵੇ, ਘੋਟਾ ਲਾ ਕੇ ਮਦਨੀ ਦਾ, ਅਸੀਂ ਗ੍ਰੈਂਡ ਨਹੀਂ ਕਰਦੇ, ਮਦਨੀ ਦਾ ਘੋਟਾ ਲਾ ਕੇ ਸਾਗ ਨੂੰ ਬਣਾਉਂਦੇ ਆ, ਖੁਦ ਤਿਆਰ ਕਰੀਦਾ। ਜਿਸ ਤਰ੍ਹਾਂ ਸਾਡੀਆਂ ਵਾਲਦਾ ਬਣਾਉਂਦੀ ਸੀ, ਮਾਂ ਬਣਾਉਂਦੀ ਸੀ ਨਾ, ਅਸੀਂ ਉਸ ਤਰ੍ਹਾਂ ਹੀ ਬਣਾਉਂਦੇ। ਅਸੀਂ ਉਹ ਹੀ ਨਹੀਂ ਰੱਖਿਆ ਅੱਜ ਕੱਲ੍ਹ ਦੇ ਬੱਚੇ ਵਾਲਾ ਸਾਗ। ਦੇਖੋ ਸਾਗ ਦਾ ਮਜ਼ਾ ਤਾਂ ਮੱਖਣ ਦਾ ਪੇੜਾ ਵਿੱਚ ਪਾ ਕੇ। ਹਾਂਜੀ, ਮੱਖਣ, ਲੱਸੀ ਚਾਟੀ ਦੀ ਮੱਖਣ ਬਣਾ ਕੇ ਦੇਈਦਾ। ਆ ਤੁਹਾਡੀ ਗੱਲ ਮੈਨੂੰ ਭੁੱਖ ਲੱਗ ਗਈ ਹੈ। ਤੇ ਆਓ ਨਾ ਖਾਓ। ਜੀ ਆਇਆਂ ਨੂੰ ਬਿਸਮਿਲ੍ਲਾ। ਭਾਜੀ ਤੁਸੀਂ ਮਾਸ਼ਾਅੱਲਾ ਪੱਗਾ ਸ਼ੰਗਾ ਰੱਖ ਕੇ ਬੈਠੇ ਹੋ, ਆ ਕੋਈ ਕਿਤਾਬਾਂ ਵੀ ਨੇ, ਆ ਤੁਸੀਂ ਬੈਜ ਵੀ ਲਾਇਆ ਪੰਜਾਬ ਨੈਸ਼ਨਲ ਮੂਵਮੈਂਟ। ਇਹ ਪੰਜਾਬ ਨੈਸ਼ਨਲ ਮੂਵਮੈਂਟ ਕੀ ਹੈ, ਕੀ ਕਰਦੇ ਹੋ? ਜੀ ਬਹੁਤ ਸ਼ੁਕਰੀਆ ਜੀ। ਮੈਂ ਰਾਣਾ ਜ਼ਿਸ਼ਾਨ ਸਰਵਰ ਸਾਹੀਵਾਲ ਦਾ ਮੈਂ ਡਿਵੀਜ਼ਨਲ ਸਦਰ ਹਾਂ, ਔਰ ਇਹ ਅਸੀਂ PNM ਦੇ ਵੱਲੋਂ ਜੀ ਇਹ ਸਟਾਲ ਅਸੀਂ ਲਾਇਆ ਹੈ। ਅਸਲ ਵਿੱਚ ਅਸੀਂ ਇਹ ਪ੍ਰੈਜੈਂਟੇਸ਼ਨ ਦੇ ਰਹੇ ਹਾਂ ਕਿ ਅਸੀਂ PNM ਦੇ ਜ਼ਰੀਏ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਕੀ ਖਿਦਮਤ ਕੀਤੀ ਹੈ। ਜੀ ਬੜੀ ਅੱਛੀ ਗੱਲ ਹੈ, ਇਹ ਬੜੀ ਖੁਸ਼ੀ ਹੋਈ ਤੁਹਾਡੀ ਵੇਖ ਕੇ। ਸਭ ਤੋਂ ਅੱਛਾ ਕੰਮ ਜਿਹੜਾ ਵਧੀਆ ਕੰਮ ਹੈ, ਅੱਲਾਹ ਤੁਹਾਨੂੰ ਅਜਰ ਦੇਵੇ ਕਿ ਤੁਸੀਂ ਕੁਰਾਨ ਪਾਕ ਦਾ ਪੰਜਾਬੀ 'ਚ ਜਿਹੜਾ ਤਰਜਮਾ ਕੀਤਾ ਹੈ ਤਾਂ ਕਿ ਸਾਡੇ ਪਿੰਡਾਂ ਥਾਵਾਂ ਦੇ ਲੋਕ ਜਿਹੜੇ ਨੇ ਉਹ ਕੰਮ ਕਰ ਸਕਣ।
ਤੁਸੀਂ ਕਿੱਥੋਂ ਆਏ ਹੋ ਭੈਣ ਜੀ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਕਿਰਨਜੀਤ ਕੌਰ, ਮੈਂ ਮੈਲਬਨ ਆਸਟ੍ਰੇਲੀਆ ਤੋਂ ਆਈ ਹਾਂ। ਤੇ ਤੁਸੀਂ ਦੱਸੋ ਕਿ ਪੰਜਾਬੀ ਜ਼ੁਬਾਨ ਦੇ ਬਾਰੇ ਤੁਹਾਡੀ ਕੀ ਸੋਚ ਹੈ? ਕੀ ਤੁਸੀਂ ਸੋਚਦੇ ਹੋ ਕਿ ਪੰਜਾਬੀ ਦਾ ਫਰੋਗ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਔਰ ਪੰਜਾਬੀ ਬੋਲਣ ਵਾਲੇ ਜਿਹੜੇ ਕਰੋੜਾਂ ਦੀ ਤਾਦਾਦ 'ਚ ਨੇ? ਪੰਜਾਬੀ ਦੀ ਗੱਲ ਕਰੀ ਜਾਵੇ ਜਾਂ ਮਾਂ ਬੋਲੀ ਦੀ ਗੱਲ ਕਰ ਲਈਏ ਆਪਾਂ, ਮਾਂ ਬੋਲੀ ਤੋਂ ਮੈਨੂੰ ਲੱਗਦਾ ਹੈ ਇਹ ਘਰ ਤੋਂ ਸ਼ੁਰੂ ਹੁੰਦੀ ਹੈ ਤੇ ਮੈਨੂੰ ਲੱਗਦਾ ਇਹ ਜਿਹੜਾ ਪਹਿਲਾ ਸਕੂਲ ਹੈ ਬੱਚੇ ਦਾ ਉਹ ਮਾਂ ਪਿਓ ਹੁੰਦੇ ਨੇ, ਘਰ ਹੁੰਦਾ ਹੈ। ਜਿਹੜੀ ਮਾਂ ਬੋਲੀ ਹੈ, ਜੇ ਆਪਾਂ ਮਾਂ ਬੋਲੀ ਨੂੰ ਘਰ ਤੋਂ ਹੀ ਤੋੜ ਦਾਂਗੇ ਤਾਂ ਜਿਹੜੀ ਬੱਚੇ ਦੀ ਕੰਡੀਸ਼ਨਿੰਗ ਆ, ਜਿਹੜੀ ਬੱਚੇ ਦੀ ਪਰਵਰਿਸ਼ ਹੈ ਉਹ ਇਸ ਤਰੀਕੇ ਨਾਲ ਹੋਊਗੀ ਕਿ ਉਹ ਮਾਂ ਬੋਲੀ ਤੋਂ ਆਪਣੇ ਆਪ ਟੁੱਟ ਜਾਊਗਾ। ਹੁਣ ਜਿਹੜੇ ਘਰਾਂ ਦੇ ਵਿੱਚ ਜੇ ਬੱਚੇ ਅੰਗਰੇਜ਼ੀ ਵੀ ਸਾਡੇ ਉੱਥੇ ਬੱਚੇ ਬੋਲਦੇ ਨੇ ਤਾਂ ਅਸੀਂ ਉਹਨਾਂ ਨੂੰ ਅੱਗੋਂ ਜਵਾਬ ਪੰਜਾਬੀ 'ਚ ਦਿੰਦੇ ਆ ਤਾਂ ਬੱਚੇ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਸ਼ਾਇਦ ਇਹਨਾਂ ਨੂੰ ਜਾਂ ਤਾਂ ਇੰਗਲਿਸ਼ ਆਉਂਦੀ ਨਹੀਂ ਜਾਂ ਸਮਝ ਨਹੀਂ ਆਉਂਦੀ, ਤਾਂ ਅਸੀਂ ਕੋਸ਼ਿਸ਼ ਕਰੀਏ ਵੀ ਇਹਨਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਜਵਾਬ ਦਈਏ। ਤੇ ਮੈਨੂੰ ਲੱਗਦਾ ਵੀ ਤੇ ਪੰਜਾਬੀ ਜਿਹੜਾ ਹੈਗਾ, ਪੰਜਾਬੀ ਦੇ ਵਿੱਚ ਆਪਾਂ ਵਿਰਸੇ ਦੀ ਬਹੁਤ ਗੱਲ ਕਰਦੇ ਆ, ਆਪਣਾ ਜਿਹੜਾ ਕਹਿ ਦਿੰਦੇ ਆ ਵੀ ਕਲਚਰ ਹੈ ਸਾਡਾ, ਵਿਰਸਾ ਹੈ। ਪਰ ਮੈਨੂੰ ਲੱਗਦਾ ਪੰਜਾਬੀ ਬਹੁਤ ਚੀਜ਼ਾਂ ਦਾ ਸੁਮੇਲ ਹੈ, ਇਹਦੇ ਵਿੱਚ ਸਾਹਿਤ ਵੀ ਆਉਂਦਾ ਹੈ, ਇਹਦੇ ਵਿੱਚ ਪੰਜਾਬੀ ਕਲਾ ਵੀ ਆਉਂਦੀ ਹੈ, ਇਹਦੇ ਵਿੱਚ ਗੀਤ ਸੰਗੀਤ ਵੀ ਆਉਂਦਾ। ਤੇ ਜਿਹੜੀ ਪੰਜਾਬੀ ਕਾਨਫਰੰਸ ਲਾਹੌਰ ਜਿਹੜੀ ਮੈਂ ਮਤਲਬ ਖਾਸ ਮੇਰਾ ਜਿਹੜਾ ਮਕਸਦ ਹੈ ਕਾਨਫਰੰਸ ਦੇ ਵਿੱਚ ਆਉਣ ਦਾ, ਤੇ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ, ਇੱਕ ਤਾਂ ਜਿਹੜਾ ਲਾਹੌਰ ਹੈ, ਲਾਹੌਰ ਦੀ ਧਰਤੀ ਹੀ ਢੁਕਵੀਂ ਹੈ ਪੰਜਾਬੀ ਕਾਨਫਰੰਸ ਲਈ। ਜੇ ਗੱਲ ਕਰੀ ਜਾਵੇ ਸਾਂਝੇ ਪੰਜਾਬ ਦੀ ਰਾਜਧਾਨੀ ਦੀ, ਤੇ ਮੈਨੂੰ ਲੱਗਦਾ ਲਾਹੌਰ ਤੋਂ ਢੁਕਵੀਂ ਜਗ੍ਹਾ ਕਾਨਫਰੰਸ ਲਈ ਨਹੀਂ ਹੋ ਸਕਦੀ ਸੀਗੀ। ਕੱਲ੍ਹ ਦੀਆਂ ਜਿਹੜੀਆਂ ਪੈਨਲ ਡਿਸਕਸ਼ਨਸ ਸੀਗੀਆਂ, ਮੈਨੂੰ ਲੱਗਦਾ ਮੈਂ ਬਹੁਤ ਇੰਟਰਨੈਸ਼ਨਲ ਹੈਲਥ ਕਾਨਫਰੰਸਿਸ ਜਿਹੜੀਆਂ ਅਰਾਊਂਡ ਦਾ ਵਰਲਡ ਵੀ ਮਤਲਬ ਅਟੈਂਡ ਕਰਦੀ ਹਾਂ, ਜਿਹੜੇ ਮੈਂ ਆਪਣੀ ਮਾਂ ਬੋਲੀ ਦੇ ਵਿੱਚ ਅਹਿਸਾਸ ਕੀਤਾ, ਜਿਹੜੇ ਭਾਵ ਸੀਗੇ ਉਹਨਾਂ ਨੂੰ ਸਮਝਣ ਦੇ, ਉਹ ਮੇਰੇ ਲਈ ਨਾ ਬਿਆਨਯੋਗ ਹਨ। ਤੇ ਜਿਹੜੀ ਅੱਜ ਦੀ ਪੈਨਲ ਡਿਸਕਸ਼ਨ 'ਚ ਮੇਰੀ ਵੀ ਜਿਹੜੀ ਟਾਕ ਹੈ, ਸੈਸ਼ਨ ਹੈ, ਉਹ ਹੈਲਥ ਦੇ ਰਿਲੇਟਿਡ ਆ। ਵੀ ਜਿਹੜੀ ਅੱਜ ਦੀ ਜਿਹੜੀ ਪੰਜਾਬੀ ਜਿਹੜੀ ਅਜੋਕੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ, ਉਹਨਾਂ ਦੇ ਵਿੱਚ ਜਿਹੜਾ ਸਟ੍ਰੈਸ ਹੈ, ਮੈਂਟਲ ਹੈਲਥ, ਜਿਹੜੇ ਮਾਨਸਿਕ ਜਿਹੜੀ ਉਹਨਾਂ ਦੀ ਸਿਹਤ ਹੈ ਜਾਂ ਐਂਜ਼ਾਈਟੀ ਜਿਹੜੀ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ, ਵੀ ਉਹ ਵੱਧ ਰਹੇ ਨੇ, ਵੀ ਉਹਨਾਂ ਦਾ ਕੀ ਕਾਰਨ ਹੈ। ਡਾਕਟਰ ਦਾ ਗੱਲ ਇਹ ਆ, ਜਿਹੜੀ ਤੁਸੀਂ ਅੱਜ ਪੜ੍ਹਨਾ ਹੈ ਜਾਂ ਪੜ੍ਹੋਗੇ ਤੁਸੀਂ, ਠੀਕ ਹੈ ਨਾ ਜੀ, ਉਹਦਾ ਸਾਡੇ ਵੇਖਣ ਵਾਲੇ ਦੱਸੋ ਨਾ ਤੁਸੀਂ ਕੀ, ਯਾਨੀ ਕਿ ਜਿਹੜੀ ਗੱਲ ਕਰੇ ਬੜੀ ਅਹਿਮ ਗੱਲ ਹੈ ਕਿ ਜਿਹੜੀ ਮਾਂ ਬੋਲੀ ਉਹਦਾ ਸਿਹਤ ਦੇ ਨਾਲ ਹੀ ਤਾਲੁਕ ਹੈ, ਭਾਵੇਂ ਨਫਸਿਆਤੀ ਸਿਹਤ ਹੋਵੇ ਭਾਵੇਂ ਜਿਸਮਾਨੀ ਹੋਵੇ। ਤੇ ਕੀ ਲਿਟਰੇਚਰ ਹੈ ਤੁਹਾਡਾ, ਕੀ ਮੁਕਾਲਮਾ ਹੈ ਅੱਜ ਦਾ? ਜੀ, ਸੋ ਮੈਂ ਉਹਦੇ ਵਿੱਚ ਦੱਸਾਂਗੀ ਕਿ ਜਿਹੜੀ ਸਟ੍ਰੈਸ ਐਂਜ਼ਾਈਟੀ ਪਹਿਲਾਂ ਤਾਂ ਇਹ ਹੁੰਦੀ ਕੀ ਹੈ, ਇਹਦੇ ਮਤਲਬ ਕੀ ਲੱਛਣ ਹੁੰਦੇ ਨੇ, ਕੀ ਹੁੰਦੀ ਹੈ, ਤਾਂ ਫਿਰ ਇਹਦੇ ਮਤਲਬ ਕਾਰਨ ਕੀ ਨੇ, ਕੀ ਆਪਾਂ ਕਾਰਨ ਦੱਸ ਸਕਦੇ ਹਾਂ। ਹੁਣ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਜਿਹੜਾ ਪੜ੍ਹਾਈ ਦਾ ਜਿਹੜਾ ਮਤਲਬ ਕਹਿ ਲਓ ਪ੍ਰੈਸ਼ਰ, ਜਿਹੜੀਆਂ ਆਪਣੇ ਪਰਿਵਾਰ ਦੀਆਂ ਤੇ ਆਪਣੇ ਸਮਾਜ ਦੀਆਂ ਜਿਹੜੀਆਂ ਮਤਲਬ ਐਕਸਪੈਕਟੇਸ਼ਨਸ ਹੁੰਦੀਆਂ ਬੱਚੇ ਤੋਂ ਬਹੁਤ ਜ਼ਿਆਦਾ ਹਾਈ ਹੁੰਦੀਆਂ, ਵੀ ਤੂੰ ਆਹੀ ਮਤਲਬ ਕਿਤੇ ਇਹਦੇ ਵਿੱਚ ਜਾਣਾ, ਤੂੰ ਇੰਨੇ ਨੰਬਰ ਲੈਣੇ ਆ। ਇਹ ਮਤਲਬ ਸੋਸ਼ਲ ਮੀਡੀਆ ਜਿਹੜਾ ਬਹੁਤ ਮਤਲਬ ਸੋਸ਼ਲ ਮੀਡੀਆ ਦਾ ਮੈਂ ਅੱਜ ਕਵਰ ਕਰਨਾ ਵੀ ਉਹ ਕਿਵੇਂ ਇੰਪੈਕਟ ਪਾ ਰਿਹਾ ਜਿਹੜੀ ਹੈਗੀ ਆ ਰੀਅਲ ਲਾਈਫ ਤੇ, ਜਿਹੜੀ ਰੀਅਲ ਲਾਈਫ ਦਾ ਮਤਲਬ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਦੇ ਵਿੱਚ ਸਟ੍ਰੈਸ ਐਂਜ਼ਾਈਟੀ ਬੱਚਿਆਂ ਦੇ ਵਿੱਚ ਵੱਧ ਰਹੀ ਆ। ਹੋਰ ਮੇਨ ਕਾਰਨ ਇਹਦੇ ਵਿੱਚ ਹੈਗਾ ਫਿਰ ਇਹਦੀ ਰੋਕਥਾਮ ਲਈ ਆਪਾਂ ਕੀ ਕਰ ਸਕਦੇ ਹਾਂ, ਵੀ ਓਪਨ ਕਮਿਊਨੀਕੇਸ਼ਨ ਜਿਹੜਾ ਅੰਗਰੇਜ਼ੀ 'ਚ ਵਰਤਦੇ ਆ, ਵੀ ਇਹਦੀ ਗੱਲਬਾਤ ਹੋਣੀ ਚਾਹੀਦੀ ਹੈ ਘਰਾਂ ਦੇ ਵਿੱਚ। ਜਿਹੜੇ ਪਰਿਵਾਰ ਨੇ ਜਾਂ ਮਾਂ ਪਿਓ ਨੇ ਬੱਚਿਆਂ ਨਾਲ ਗੱਲ ਕਰਨ, ਤੁਹਾਡਾ ਕਾਹਦੇ ਵਿੱਚ ਮਤਲਬ ਕਿੱਤਾ ਤੁਸੀਂ ਮਤਲਬ ਚੁਣਨਾ ਹੈ, ਰੋਜ਼ ਦੀ ਗੱਲਬਾਤ ਹੋਵੇ। ਤੇ ਜਿਹੜਾ ਇੱਕ ਹੈਗਾ ਅੰਗਰੇਜ਼ੀ 'ਚ ਵਰਤਦੇ ਆ ਸੋਸ਼ਲ ਸਟਿਗਮਾ ਜਾਂ ਕਲਚਰਲ ਸਟਿਗਮਾ, ਮੈਨੂੰ ਲੱਗਦਾ ਇਹ ਖਤਮ ਹੋਣਾ ਚਾਹੀਦਾ ਹੈ ਨਾ। ਵੀ ਜਿਹੜਾ ਤੁਸੀਂ ਮਤਲਬ ਦਿਖਾਵੇ ਵਾਲੀ ਜ਼ਿੰਦਗੀ ਆ ਜਾਂ ਮਤਲਬ ਤੁਸੀਂ ਕਰਜ਼ੇ ਲਏ ਹੋਏ ਨੇ ਬਟ ਤੁਸੀਂ ਉਹ ਸੁਸਾਇਟੀ ਨੂੰ ਦਿਖਾ ਰਹੇ ਹੋ, ਉਹ ਸਟ੍ਰੈਸ ਸ਼ੋਸ਼ਾ ਵਾਲੀ ਜਿਹੜੀ ਹੈ ਸ਼ੋਸ਼ਾਬਾਜ਼ੀ। ਤੇ ਮੈਂ ਇਹ ਆਪਣੀ ਮਾਂ ਬੋਲੀ ਦੇ ਵਿੱਚ ਮਤਲਬ ਇਹਨਾਂ ਨੂੰ ਮਤਲਬ ਦੱਸਣਾ ਤਾਂ ਕਿ ਜਿਹੜਾ ਸਿਹਤ ਤੇ ਜਿਹੜੀ ਹੈਗੀ ਆਪਣੀ ਮਾਂ ਬੋਲੀ ਦੇ ਵਿੱਚ ਦਰਸਾਈ ਜਾਏ। ਇੱਕ ਸਵਾਲ ਮੈਂ ਤੁਹਾਡਾ ਕਰਾਂਗਾ ਕਿ ਤੁਸੀਂ ਮਾਸ਼ਾ ਤੁਰਦੇ ਫਿਰਦੇ ਹੋ, ਹਰ ਜਗ੍ਹਾ ਜਾਂਦੇ ਹੋ, ਜੀ ਨੌਜਵਾਨ ਨਸਲ ਹੈ ਅੱਜ ਦੀ, ਠੀਕ ਹੈ ਨਾ ਜੀ, ਉਹਦਾ ਮਾਂ ਬੋਲੀ ਦੇ ਬਾਰੇ ਕੀ ਸੋਚ ਹੈ, ਕੀ ਰੁਝਾਨ ਹੈ, ਖਾਸ ਤੌਰ ਜਿਹੜੇ ਲੋਕ ਬਾਹਰ ਰਹਿੰਦੇ ਪਏ ਨੇ? ਮਾਂ ਬੋਲੀ ਬਾਰੇ ਮੈਂ ਕਹੂੰਗੀ, ਮੈਂ ਚੜ੍ਹਦੇ ਪੰਜਾਬ ਤੋਂ ਆ। ਮੈਂ ਬਹੁਤ ਸਾਰੀ ਆਪਣੀ ਤਾਲੀਮ ਚੜ੍ਹਦੇ ਪੰਜਾਬ ਤੋਂ ਲਈ ਤੇ ਫਿਰ ਮੈਂ 2008 ਦੇ ਵਿੱਚ ਜਿਹੜਾ ਹੈਗਾ ਵੀ ਮਾਈਗ੍ਰੇਟ ਕਰਕੇ ਚਲੇ ਗਈ ਲਾਹੌਰ ਤੇ ਪਾਕਿਸਤਾਨ ਦੇ ਵਿੱਚ ਮੇਰਾ ਦੂਜਾ ਗੇੜਾ ਹੈ ਹੁਣ। ਤੇ ਜਿੱਥੋਂ ਤੱਕ ਮੈਂ ਇੱਧਰਲੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਜੇ ਮੈਂ ਮਤਲਬ ਦੇਖਾਂ ਪੰਜਾਬੀ ਦੇ ਵਿੱਚ, ਸਾਡੇ ਮਤਲਬ ਪੰਜਾਬਾਂ ਦੇ ਵਿੱਚ ਇੱਥੇ ਮੁਲਕਾਂ ਦੇ ਵਿੱਚ ਜਿਹੜਾ ਹੈਗਾ, ਮੈਨੂੰ ਲੱਗਦਾ ਆਪਾਂ ਕਹਿੰਦੇ ਜਿਹੜਾ ਸੋਸ਼ਲ ਸਟੇਟਸ ਇਹ ਹੈ ਵੀ ਜਿਹੜੀ ਮਾਂ ਬੋਲੀ ਹੈਗੀ ਹੈ, ਜਿਹੜਾ ਕੱਲ੍ਹ ਵੀ ਡਿਸਕਸ਼ਨ ਹੋ ਰਹੀ ਸੀ, ਵੀ ਜਿਹੜੇ ਮਾਂ ਬੋਲੀ ਹੈ ਉਹਨੂੰ ਸਮਝਿਆ ਜਾਂਦਾ ਵੀ ਇਹ ਅਨਪੜ੍ਹ ਹੈ, ਮਤਲਬ ਗਵਾਰਾਂ ਦੀ ਬੋਲੀ, ਪੇਂਡੂ ਹੈ। ਜੇ ਮੇਰੇ ਨਾਲ ਕੋਈ ਇਨਸਾਨ ਮਤਲਬ ਹਿੰਦੀ ਬੋਲ ਰਿਹਾ ਤੇ ਇੰਗਲਿਸ਼ ਬੋਲ ਰਿਹਾ, ਉਹਨੂੰ ਇੱਕ ਹਾਈ ਕਲਾਸ ਐਲੀਟ ਕਲਾਸ ਮਤਲਬ ਸਮਝਿਆ ਜਾਂਦਾ। ਸਾਡੇ ਵੱਡੇ ਸ਼ਹਿਰਾਂ ਦੇ ਵਿੱਚ ਇਹੀ ਮਤਲਬ ਮਕਸਦ ਹੈ। ਪਿੰਡਾਂ 'ਚ ਲੋਕ ਸ਼ਹਿਰਾਂ 'ਚ ਉੱਠ ਕੇ ਜਾ ਰਹੇ ਨੇ, ਬੱਚਿਆਂ ਨੂੰ ਕਹਿ ਰਹੇ ਨੇ ਵੀ ਇਹ ਮਤਲਬ ਤੂੰ ਇਹ ਹਾਈ ਕਲਾਸ ਹੈ, ਤੂੰ ਪੰਜਾਬੀ ਨਹੀਂ ਬੋਲਣੀ ਨਾ। ਤੇ ਜੇ ਗੱਲ ਕਰੀਏ ਸਾਡੇ ਮੁਲਕਾਂ ਦੀ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਦੇ ਵਿੱਚ ਮਤਲਬ ਸਾਡਾ ਸੁਭਾਗ ਹੈ ਚਲੋ ਕਿ ਅਸੀਂ ਬੱਚਿਆਂ ਨੂੰ ਵੀ ਤੇ ਆਪਣੇ ਆਪ ਨੂੰ ਪੰਜਾਬੀ ਦੇ ਨਾਲ ਬਹੁਤ ਨੇੜੇ ਆ ਗਿਆ। ਸ਼ਾਇਦ ਜਦੋਂ ਅਸੀਂ ਆਪਣਾ ਮੁਲਕ ਛੱਡ ਕੇ ਗਏ, ਸਾਡੀ ਜਿਹੜੀ ਸਾਂਝ ਹੈ ਹੋਰ ਵੱਧ ਗਈ ਹੈ ਪੰਜਾਬੀ ਦੇ ਨਾਲ।
ਤਾਂ ਅਸੀਂ ਮਤਲਬ ਸਾਡੇ ਪੰਜਾਬੀ ਸਕੂਲ ਖੁੱਲ੍ਹੇ ਹੋਏ ਨੇ, ਸਾਡੇ ਪੰਜਾਬੀ ਸਾਹਿਤ ਦੇ ਜਿਹੜੇ ਪ੍ਰੋਗਰਾਮ ਨੇ, ਪੰਜਾਬੀ ਬੋਲੀ ਨੂੰ ਲੈ ਕੇ ਪ੍ਰੋਗਰਾਮ ਮਸ਼ਵਰੇ ਹੁੰਦੇ ਨੇ। ਸਾਡੇ ਜਿਹੜੇ ਬੱਚੇ ਹੈਗੇ ਆ ਉਹ ਅੰਗਰੇਜ਼ੀ ਵੀ ਮਤਲਬ ਫਰਾਟੇਦਾਰ ਜਾਂ ਅੰਗਰੇਜ਼ੀ ਦੇ ਬੈਠਦੇ ਨੇ, ਪਰ ਉਹਨਾਂ ਦਾ ਜਿਹੜਾ ਪਹਿਰਾਵਾ ਹੈ ਤੇ ਜੀ ਉਹਨਾਂ ਦੀ ਬੋਲੀ ਆ, ਉਹਨਾਂ ਨੇ ਕਦੇ ਮਤਲਬ ਸ਼ਰਮ ਨਹੀਂ ਮਹਿਸੂਸ ਕੀਤੀ ਤੇ ਉਹਨਾਂ ਨੂੰ ਹਾਂਜੀ ਸਹੀ ਗੱਲ। ਨਾਜ਼ਰੀਨ, ਜਦ ਤੁਸੀਂ ਗੱਲ ਸੁਣ ਰਹੇ ਹੋ ਕਿ ਮਾਂ ਬੋਲੀ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਬੜੀ ਅਹਿਮੀਅਤ ਦੀ ਹਾਮਲ ਹੈ। ਇੱਥੇ ਲਾਂਗੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਇਸ ਕਾਨਫਰੰਸ ਸ਼ਰੀਕ ਬਾਕੀ ਮਹਿਮਾਨਾਂ ਨਾਲ ਵੀ ਗੱਲਬਾਤ ਕਰਾਂਗੇ ਪੰਜਾਬੀ ਮਾਂ ਬੋਲੀ ਬਾਰੇ ਉਹ ਕੀ ਕਹਿੰਦੇ ਪਏ ਨੇ। ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ। ਪੰਜਾਬੀ ਕਾਨਫਰੰਸ ਦੇ ਵਿੱਚ ਬਹੁਤ ਸਾਰੇ ਮਹਿਮਾਨ ਆਏ ਹੋਏ ਨੇ, ਇੱਥੇ ਬਾਕੀ ਮਹਿਮਾਨਾਂ ਨਾਲ ਵੀ ਗੱਲ ਕਰਦੇ ਹਾਂ ਜੀ। ਜੀ ਆਇਆਂ ਨੂੰ ਜੀ ਲਾਹੌਰ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਕਿੱਥੋਂ ਆਏ ਹੋ? ਕੈਨੇਡਾ ਤੋਂ। ਕੈਨੇਡਾ ਤੋਂ। ਸਾਡੇ ਉਹ ਕਹਿੰਦੇ ਨੇ ਫਿਲਮਾਂ ਹੀ ਤੁਹਾਡੀ ਦੇਖੀ ਨੇ। ਕੈਨੇਡਾ? ਹਾਂ, ਕੈਨੇਡਾ, ਬਸ ਕੈਨੇਡਾ ਤੋਂ ਆਏ ਜੀ। ਉੱਥੇ ਇੱਕ ਬਹੁਤ ਵੱਡਾ ਪੰਜਾਬ ਹੈ ਜੀ ਜਿਹਦਾ ਨਾਂ ਹੈਗਾ ਸਰੀ, ਤੇ ਉੱਥੇ ਰਹਿੰਦੇ ਆ ਅਸੀਂ। ਆਲਦੋ ਐਤਕੀ ਜਦੋਂ ਆਏ ਆ ਤਾਂ ਵਾਇਆ ਚੰਡੀਗੜ੍ਹ ਹੋ ਕੇ ਆਈ ਆ, ਕਿਉਂਕਿ ਮੀਆਂ ਜੀ ਜ਼ਿਆਦਾਤਰ ਉੱਥੇ ਹੁੰਦੇ ਆ, ਤੇ ਸੋ ਫਿਰ ਅਸੀਂ ਇਕੱਠੇ ਹੀ ਉੱਥੋਂ ਫਲਾਈ ਕੀਤਾ ਸੀ। ਕਿ ਤੁਸੀਂ ਹੁਣ ਪੰਜਾਬੀ ਕਾਨਫਰੰਸ 'ਚ ਆਏ ਹੋਏ ਹੋ, ਤੇ ਪੰਜਾਬੀ ਜ਼ਬਾਨ ਦੇ ਬਾਰੇ ਤੁਹਾਡੇ ਕੀ ਖਿਆਲਾਤ ਨੇ, ਕੀ ਸੋਚਦੇ ਹੋ, ਤੇ ਬਾਹਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਬੋਲਣ ਵਾਲੇ ਨੇ ਉਹ ਆਪਣੀ ਮਾਂ ਬੋਲੀ ਦੇ ਬਾਰੇ ਉਹਨੂੰ ਜ਼ਿੰਦਾ ਰੱਖਣ ਵਾਸਤੇ, ਵਧਾਉਣ ਵਾਸਤੇ ਕੀ ਕਰਦੇ ਪਏ ਨੇ? ਦੇਖੋ ਜੀ, ਸਿੱਧੀ ਜੀ ਗੱਲ ਇੱਥੋਂ ਮੈਂ ਸ਼ੁਰੂ ਕਰੂੰਗੀ ਕਿ ਪੰਜਾਬੀ ਜ਼ੁਬਾਨ ਦੀ ਜੋ ਇੱਜ਼ਤ, ਜੋ ਮਾਣ ਅੱਜ ਦੀ ਤਾਰੀਖ ਦੇ ਵਿੱਚ ਬਾਹਰਲੇ ਮੁਲਕਾਂ 'ਚ ਹੈਗਾ, ਉਹ ਸਾਡੇ ਮੁਲਕਾਂ 'ਚ ਹੈ ਨਹੀਂ। ਨਾ ਪਾਕਿਸਤਾਨ 'ਚ, ਨਾ ਹਿੰਦੁਸਤਾਨ 'ਚ। ਉੱਥੇ ਵਾਲੇ ਪੰਜਾਬ ਵਿੱਚ ਵੀ ਜੇ ਚਲੇ ਜਾਈਏ ਤਾਂ ਬੱਚੇ ਹਿੰਦੀ ਬੋਲੀ ਜਾਂਦੇ ਆ। ਇਹ ਇੱਕ ਨਾ ਅੱਜ ਕੱਲ੍ਹ ਬੜਾ ਸਟੇਟਸ ਸਿੰਬਲ ਬਣ ਗਿਆ ਕਿ ਤੁਸੀਂ ਹਿੰਦੀ ਬੋਲੋ, ਤੇ ਜੇ ਇੰਗਲਿਸ਼ ਬੋਲੋ ਤਾਂ ਤੁਸੀਂ ਹੋਰ ਵੀ ਉੱਪਰਲੀ ਕੈਟੇਗਰੀ 'ਚ ਆ ਗਏ। ਈਟ ਕਲਾਸ ਹੋ ਗਿਆ। ਜੀ ਜੀ, ਇਹੀ ਚੀਜ਼ ਮੈਂ ਪਾਕਿਸਤਾਨ ਆ ਕੇ ਮਹਿਸੂਸ ਕੀਤੀ। ਕੱਲ੍ਹ ਰਾਤੀ ਮੈਨੂੰ ਇੱਕ ਕਹਿ ਲਓ ਸਿਆਣੇ ਥੋੜ੍ਹੇ ਬਜ਼ੁਰਗ, ਉਹਨਾਂ ਨਾਲ ਬੈਠਣ ਦਾ ਮੌਕਾ ਲੱਗਿਆ ਸਾਨੂੰ। ਸਾਡੇ ਫਰੈਂਡਸ ਇੱਥੇ ਜਿਹੜੇ ਸਾਡੇ ਨਾਲ ਹੀ ਆਏ ਹੋਏ, ਉਹਨਾਂ ਦੇ ਕਿਸੇ ਦੋਸਤ ਦੀ ਬੇਟੀ ਦਾ ਵਿਆਹ ਸੀ, ਸਾਨੂੰ ਨਾਲ ਲੈ ਗਏ, ਤੇ ਉੱਥੇ ਪੰਜਾਬੀ ਦੀ ਗੱਲ ਹੋਣ ਲੱਗ ਪਈ। ਮੇਰੇ ਲਈ ਬੜਾ ਡਿਫਰੈਂਟ ਐਕਸਪੀਰੀਅੰਸ ਸੀ, ਕਿਉਂਕਿ ਲੇਡੀਜ਼ ਇੱਕ ਪਾਸੇ ਸੀ, ਪਰ ਨਾਨਾ ਜੀ ਉੱਧਰ ਬੈਠੇ ਸੀ, ਕਿਉਂਕਿ ਉਹ ਦੇਖ ਨਹੀਂ ਸਕਦੇ ਸੀ, ਤੇ ਉਹ ਲੇਡੀਜ਼ ਵੱਲ ਬੈਠੇ ਸੀਗੇ। ਤੇ ਉਹਨਾਂ ਨਾਲ ਪੰਜਾਬੀ ਦੀ ਮੈਂ ਜਦੋਂ ਗੱਲ ਕੀਤੀ, ਤੇ ਉਹ ਮੈਂ ਕਿਹਾ ਜੀ ਤੁਸੀਂ ਕਿੱਥੋਂ, ਤੁਸੀਂ ਪੰਜਾਬੀ ਹੋ? ਅਸੀਂ ਜੀ ਉਰਦੂ ਸਪੀਕਿੰਗ ਪੰਜਾਬੀ ਹਾਂ। ਉਰਦੂ ਸਪੀਕਿੰਗ ਪੰਜਾਬੀ? ਸਪੀਕਿੰਗ, ਮੈਂ ਕਿਹਾ ਜੀ ਸੌਰੀ ਟੂ ਸੇ, ਪਰ ਉਰਦੂ ਸਪੀਕਿੰਗ ਫਿਰ ਪੰਜਾਬੀ ਨਹੀਂ ਹੋ ਸਕਦਾ। ਜੇ ਪੰਜਾਬੀ ਹੋ ਤਾਂ ਫਿਰ ਪੰਜਾਬੀ ਸਪੀਕਿੰਗ ਵੀ ਹੋ। ਦੋ ਜ਼ਬਾਨਾਂ ਜਿਹੜੀਆਂ ਨੇ, ਦੋ ਬੋਲੀਆਂ ਕਿੱਦਾਂ ਇੱਕ ਹੋ ਸਕਦੀਆਂ ਨੇ? ਬਿਲਕੁਲ। ਔਰ ਉਹਨਾਂ ਨੇ ਇਹ ਗੱਲ ਵਿਦਆਊਟ ਨੋਇੰਗ ਔਰ ਰੀਅਲਾਈਜ਼ਿੰਗ, ਉਹਨਾਂ ਨੇ ਇਹ ਗੱਲ ਐਡਮਿਟ ਕੀਤੀ ਆ ਕਿ ਜੀ ਇੱਥੇ ਮਾਵਾਂ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਮਨਾ ਕਰਦੀਆਂ ਆ, ਕਿਉਂਕਿ ਪੰਜਾਬੀ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ, ਜੋ ਕਿ ਮੈਨੂੰ ਓਨੈਸਟਲੀ ਮੇਰੇ ਤਾਂ ਦਿਲ ਤੇ ਲੱਗੀ ਗੱਲ ਕਿ ਹੱਦ ਹੋ ਗਈ। ਸਾਡੀ ਜ਼ੁਬਾਨ ਤੇ ਸਾਨੂੰ ਉਹਨੂੰ ਬੋਲਦਿਆਂ ਸ਼ਰਮ ਆਉਂਦੀ ਆ। ਮੈਂ ਆਪਣੀ ਜੇ ਗੱਲ ਕਰਾਂ, ਮੈਂ ਮਤਲਬ ਜਦੋਂ ਵੀ ਕਦੇ ਪੰਜਾਬੀ ਬੋਲੀ ਆ, ਜਦੋਂ ਕੋਈ ਮੈਨੂੰ ਨਹੀਂ ਜਾਣਦਾ ਸੀ ਉਹਨੇ ਸੁਣੀ ਆ, ਤਾਂ ਹਮੇਸ਼ਾ ਕੰਪਲੀਮੈਂਟਸ ਹੀ ਮਿਲੇ ਆ ਜੀ ਕਿ ਬਹੁਤ ਤੁਸੀਂ ਚੰਗੀ ਤਰ੍ਹਾਂ ਸੰਭਾਲ ਕੇ ਜ਼ੁਬਾਨ ਰੱਖੀ ਹੋਈ ਆ, ਹੈ ਨਾ। ਤੇ ਅਸੀਂ ਸਾਰੇ ਕਿਉਂ ਨਹੀਂ ਕਰ ਸਕਦੇ? ਕਿਉਂ ਸੰਗਦੇ ਆ ਅਸੀਂ? ਇਹਦਾ ਮਤਲਬ ਜੇ ਮੈਂ ਪੰਜਾਬੀ 'ਚ ਗੱਲ ਕਰ ਰਹੀ ਹਾਂ, ਪੰਜਾਬੀ ਬੋਲਦੀ ਹਾਂ, ਪੰਜਾਬੀ ਨੂੰ ਪ੍ਰਮੋਟ ਕਰਦੀ ਹਾਂ, ਤੇ ਇਹਦਾ ਮਤਲਬ ਇਹ ਨਹੀਂ ਕਿ ਮੈਨੂੰ ਹੋਰ ਲੈਂਗੁਏਜਸ ਨਹੀਂ ਆਉਂਦੀਆਂ, ਹੈ ਨਾ। ਮੈਂ ਉਰਦੂ ਵੀ ਥੋੜ੍ਹੇ ਬਹੁਤੇ ਲਫ਼ਜ਼ ਇਹਦੇ ਵੀ ਬੋਲ ਲੈਂਦੀ ਹਾਂ, ਹਿੰਦੀ ਟੋਟਲੀ ਫਾਈਨ ਬੋਲਦੀ ਹਾਂ। ਔਰ ਪਿਛਲੇ ਆਲਮੋਸਟ 50 ਸਾਲਾਂ ਤੋਂ ਮੈਂ ਕੈਨੇਡਾ 'ਚ ਰਹਿ ਰਹੀ ਹਾਂ। ਉੱਥੇ ਦੀ ਮੇਰੀ ਪੜ੍ਹਾਈ ਹੈ, ਉੱਥੇ ਮੈਂ ਪ੍ਰੋਫੈਸ਼ਨਲੀ ਕੰਮ ਕੀਤਾ ਤੇ ਹਾਲੇ ਵੀ ਕਰਦੀ ਹਾਂ, ਅਕਾਊਂਟੈਂਟ ਹਾਂ ਤੇ ਕਲਾਕਾਰ ਵੀ ਹਾਂ, ਨਾਲ ਪੰਜਾਬੀ ਜ਼ੁਬਾਨ ਦੀ ਬਹੁਤ ਵੱਡੀ ਪ੍ਰਮੋਟਰ ਵੀ ਹਾਂ। ਇਹ ਤੁਸੀਂ ਦੱਸਿਆ ਕਿ ਤੁਸੀਂ ਅਕਾਊਂਟੈਂਟ ਹੋ ਤੇ ਤੁਸੀਂ ਹਿਸਾਬ ਕਿਤਾਬ ਦੇ ਮਾਹਰ ਹੋ, ਤੇ ਇਹ ਦੱਸੋ ਕਿ ਕੀ ਵਜ੍ਹਾ ਹੈ ਕਿ ਜਿਹੜੀ ਸਾਡੀ ਅੱਜ ਦੀ ਨਸਲ, ਨਵੀਂ ਨਸਲ ਹੈ ਸਾਡੀ, ਉਹ ਮਾਂ ਬੋਲੀ ਦੂਰ ਕਿਉਂ ਹੋ ਰਹੀ? ਤੇ ਉਹੀ ਗੱਲ ਹੈ ਜਿਹੜੀ ਉਹ ਕਹਿੰਦੇ ਨਾ ਕਿ ਸਟੇਟਸ ਸਿੰਬਲ ਹੋ ਗਿਆ ਜੀ, ਪੰਜਾਬੀ ਬੋਲਾਂਗੇ ਪੇਂਡੂ ਲੱਗਾਂਗੇ। ਬਿਲਕੁਲ ਬਿਲਕੁਲ। ਲੇਕਿਨ ਪੰਜਾਬੀ ਨੂੰ ਵਧਾਉਣ ਵਾਸਤੇ ਜਿਹੜੇ ਤੁਹਾਡੇ ਵਰਗੇ ਲੋਕ ਹੈ ਨੇ, ਸੀਨੀਅਰ ਜਿਹੜੇ, ਉਹਨੂੰ ਕੀ ਕਰਨਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹਦੀ ਸ਼ੁਰੂਆਤ ਸ਼ੁਰੂ ਤੋਂ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ। ਜੇ ਮਾਂ ਤੇ ਪਿਓ ਨੂੰ ਲੱਗ ਰਿਹਾ ਨਾ ਕਿ ਪੰਜਾਬੀ ਜ਼ੁਬਾਨ ਚੰਗੀ ਨਹੀਂ, ਇਹਨੂੰ ਨਾ ਬੋਲੋ, ਇਹਦੇ ਨਾਲ ਤੁਹਾਡੀ ਹੇਠੀ ਹੁੰਦੀ ਆ, ਤੁਸੀਂ ਬੈਕਵਰਡ ਲੱਗੋਗੇ, ਪੇਂਡੂ ਲੱਗੋਗੇ, ਦੇਸੀ ਲੱਗੋਗੇ, ਉਸ ਸੋਚ ਨੂੰ ਬਦਲਣ ਦੀ ਲੋੜ ਆ। ਅਸੀਂ ਕੈਨੇਡਾ ਵਿੱਚ ਰਹਿ ਕੇ, ਸਾਡੇ ਬੱਚੇ 3 ਬੇਟੀਆਂ ਜੀ ਸਾਡੀਆਂ, ਉੱਥੇ ਤਿੰਨੋਂ ਪ੍ਰੋਫੈਸ਼ਨਲ ਆ, ਸਾਰੇ 100% ਪੰਜਾਬੀ ਬੋਲਦੇ ਆ, ਪੜ੍ਹਦੇ ਆ, ਗੱਲਬਾਤ ਕਰਦੇ ਆ। ਇੱਕ ਬੇਟੀ ਉੱਥੇ ਲਾਇਰ ਆ, ਇੱਕ ਬੇਟੀ ਸਾਡੀ ਐਕਟਰ ਆ। ਇੰਗਲਿਸ਼ ਸਾਈਡ ਦੇ ਉੱਤੇ, ਪੰਜਾਬੀ ਦੇ ਵਿੱਚ ਤੁਸੀਂ ਉਹਦੇ ਨਾਲ ਇੱਕ ਕਨਵਰਸੇਸ਼ਨ ਕਰਕੇ ਦੇਖ ਲਓ, ਕੋਈ ਲਫ਼ਜ਼ ਇੱਧਰ ਉੱਧਰ ਨਹੀਂ ਹੋਣ ਦੇਗੀ। ਤੇ ਛੋਟੀ ਹਾਲੇ ਪੜ੍ਹ ਰਹੀ ਆ, ਹਾਇਰ ਐਜੂਕੇਸ਼ਨ ਕਰ ਰਹੀ ਆ, ਤੇ ਅਸੀਂ ਬੜੇ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਸਾਡੀ ਲੈਂਗੁਏਜ ਦੇ ਨਾਲ ਪਿਆਰ ਵੀ ਹੈਗਾ। ਇਕੱਲੇ ਲੈਂਗੁਏਜ ਨਾਲ ਨਹੀਂ ਜੀ, ਕਲਚਰ ਨਾਲ ਵੀ, ਫੋਕ ਨਾਲ। ਓਕੇ, ਉਹ ਡਰੈਸਅਪ ਹੋਣਗੀਆਂ, ਜਾਗੋ ਆ, ਕਿਸੇ ਦਾ ਸੰਗੀਤ ਹੈ, ਤੇ ਉਹਨਾਂ ਨੇ ਫੁਲਕਾਰੀ ਲੈ ਕੇ ਜਾਣਾ, ਉਹਨਾਂ ਨੇ ਬਕਾਇਦਾ ਤੌਰ ਤੇ ਇੰਡੀਅਨ ਤਰੀਕੇ ਨਾਲ ਤਿਆਰ ਹੋਣਾ। ਸੋ ਇਹਦੇ ਵਿੱਚ ਪੇਰੈਂਟਸ ਦਾ ਬਹੁਤ ਰੀਤੀ ਰਿਵਾਜ ਨਹੀਂ ਛੱਡਿਆ ਉਹਨਾਂ ਨੇ। ਬਿਲਕੁਲ ਨਹੀਂ ਜੀ। ਔਰ ਮੈਂ ਸੱਚੀ ਤੁਹਾਨੂੰ ਕਹਿ ਰਹੀ ਹਾਂ
ਕਿ ਤੁਸੀਂ ਉੱਥੇ ਜਾ ਕੇ ਦੇਖੋ ਤਾਂ ਤੁਹਾਨੂੰ ਇਸ ਗੱਲ ਦਾ ਨਾ ਥੋੜਾ ਜਿਹਾ ਸ਼ੌਕ ਲੱਗੇਗਾ ਕਿ ਹੈ ਇੱਥੇ ਇਦਾਂ ਹੁੰਦਾ। ਤੁਸੀਂ ਕਿਸੇ ਜਾਗੋ ਤੇ ਸੰਗੀਤ ਤੇ ਜਾ ਕੇ ਦੇਖ ਲਓ, ਹਰ ਇੱਕ ਕੁੜੀ, ਹਰ ਇੱਕ ਲੇਡੀ ਪੰਜਾਬੀ ਤਰੀਕੇ ਨਾਲ ਤਿਆਰ ਹੋਏਗੀ। ਉੱਥੇ ਰਿਸੈਪਸ਼ਨ ਹੈ ਤਾਂ ਕੁੜੀਆਂ ਨੇ ਲਹਿੰਗੇ ਪਾਏ ਹੋਣਗੇ। ਮੈਂ ਇੰਡੀਆ 'ਚ ਇੱਕ ਵਾਰੀ 2 ਸਾਲ ਪਹਿਲਾਂ ਇੱਕ ਰਿਸੈਪਸ਼ਨ ਅਟੈਂਡ ਕੀਤੀ, ਆਲ ਆਫ ਅ ਸਡਨ ਸਾਰਿਆਂ ਨੇ ਮਿਨੀ ਸਕਰਟਾਂ ਪਾਈਆਂ। ਮੈਂ ਦੇਖਾਂ ਆਲਾ ਦੁਆਲਾ ਕਿ ਆ ਕੀ ਹੋ ਗਿਆ, ਕਹਿੰਦੇ ਜੀ ਇੱਥੇ ਤਾਂ ਇਹੀ ਰਿਵਾਜ਼ ਹੈ। ਸੋ ਪਤਾ ਨਹੀਂ ਇਹ ਰਿਵਾਜ਼ ਕਿੱਥੋਂ ਆ ਗਏ, ਕਿੱਦਾਂ ਆ ਗਏ। ਸਾਨੂੰ ਤਾਂ ਉੱਥੇ ਬੈਠਿਆਂ ਨੂੰ ਇਹ ਰਿਵਾਜ਼ ਨਹੀਂ ਲੱਭੇ, ਇੱਥੇ ਲੋਕਾਂ ਨੂੰ ਇੰਡੀਆ ਪਾਕਿਸਤਾਨ 'ਚ ਤੁਹਾਡੀ ਗੱਲ ਵੱਡੀ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਇੱਥੇ ਵੇਖਣ ਵਾਲਿਆਂ ਵਾਸਤੇ ਇੱਥੇ ਬਾਕੀ ਲੋਕਾਂ ਨਾਲ ਵੀ ਗੱਲ ਕਰਦੇ ਹਾਂ। अस्सलाम वालेकुम। वालेकुम सलाम। ਭੈਣ ਜੀ ਤੁਸੀਂ ਵੀ ਆ ਪੰਜਾਬੀ ਕਾਨਫਰੰਸ 'ਚ ਆਏ ਹੋਏ ਹੋ, ਤੁਸੀਂ ਸਟਾਲ ਲਾਇਆ ਜੂਰੀ ਦਾ ਤੇ ਸਾਡੇ ਪੰਜਾਬ ਦੀਆਂ ਔਰਤਾਂ ਦੇ ਵਿੱਚ, ਕੁੜੀਆਂ ਦੇ ਵਿੱਚ ਬੜਾ ਸ਼ੌਕ ਹੁੰਦਾ ਹੈ ਕੰਗਨ ਪਾਉਣ ਦਾ, ਬਾਕੀਆਂ ਦਾ। ਹਾਂਜੀ ਮਾਸ਼ਾਅੱਲਾ ਮਾਸ਼ਾਅੱਲਾ। ਵਾलेकुम सलाम। ਇੱਥੇ ਬਹੁਤ ਸਾਰੇ ਲੋਕ ਆਏ ਆ ਜਿਹੜੇ ਇੰਡੀਆ 'ਚੋਂ ਵੀ ਆਏ ਆ ਤੇ ਪੰਜਾਬ ਯੂਨੀਵਰਸਿਟੀ 'ਚੋਂ ਵੀ ਆਏ ਆ, ਸਟੂਡੈਂਟਸ ਵੀ ਆਉਂਦੇ ਆ ਇੱਥੇ। ਮਾਸ਼ਾਅੱਲਾ ਉਹਨਾਂ 'ਚ ਬੜਾ ਰੁਝਾਨ ਆ ਚੀਜ਼ਾਂ ਲੈਣ ਦਾ, ਜੂਰੀ ਬੜੇ ਸ਼ੌਕ ਨਾਲ ਪਰਚੇਸ ਕਰ ਰਹੇ ਆ। ਬਹੁਤ ਅੱਛਾ ਜਾ ਰਿਹਾ ਅਲਹਮਦੁਲਿਲਾ ਸਾਡਾ ਸਾਰਾ ਕੰਮ ਇਹ ਵਾਲਾ। ਦੱਸੋ ਮੈਨੂੰ ਕਿ ਪੰਜਾਬੀ ਕਲਚਰ ਜਿਹੜਾ ਹੈ ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਉਹਨੂੰ ਅਸੀਂ ਆਪ ਪੰਜਾਬੀ ਆ, ਉਹਨੂੰ ਅਸੀਂ ਬਹੁਤ ਅੱਛੀ ਨਜ਼ਰ ਨਾਲ ਦੇਖਦੇ ਹਾਂ। ਅਸੀਂ ਪੰਜਾਬੀ ਜ਼ੁਬਾਨ ਨੂੰ ਪਸੰਦ ਵੀ ਬਹੁਤ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਪ੍ਰਮੋਟ ਕੀਤੀ ਜਾਵੇ, ਇਹ ਜ਼ਿਆਦਾ ਤੋਂ ਜ਼ਿਆਦਾ ਲੋਕ ਬੋਲਿਆ ਕਰਨ, ਇਹਨੂੰ ਸਿੱਖਣ। ਇੰਨੀ ਮਿੱਠੀ ਜ਼ੁਬਾਨ ਆ ਆਪਣੀ, ਲੇਕਿਨ ਲੋਕ ਇਸ ਵੱਲ ਜ਼ਿਆਦਾ ਆਉਂਦੇ ਨਹੀਂਗੇ। ਅੱਛਾ ਇਹ ਦੱਸੋ, ਤੁਸੀਂ ਜੂਰੀ ਲਾ ਕੇ ਬੈਠੇ ਹੋਏ ਹੋ, ਸਾਡੇ ਪੰਜਾਬ ਦਾ ਕਲਚਰ ਚੜ੍ਹਦਾ ਪੰਜਾਬ ਹੋਵੇ, ਲਹਿੰਦਾ ਪੰਜਾਬ ਹੋਵੇ, ਸਾਡੇ ਔਰਤਾਂ ਜਿਹੜੀ ਪੰਜਾਬੀ ਨੇ ਉਹ ਆ ਵੱਡੇ ਵੱਡੇ ਜਿਹੜੇ ਝੁਮਕੇ ਨੇ ਬੜੇ ਸ਼ੌਕ ਨਾਲ ਪਾਉਂਦੀਆਂ ਸਨ। ਆਹ ਦੇਖੋ ਨਾ ਜੀ, ਇਹ ਦੱਸੋ ਅੱਜ ਦੀ ਨਵੀਂ ਪੋਜ ਜਿਹੜੀ ਹੈ ਪੰਜਾਬੀ, ਉਹ ਵੀ ਇਸੇ ਤਰ੍ਹਾਂ ਵੰਗਾਂ ਵਾਲੇ ਪਾਸੇ ਝੁਮਕਾ ਪਜਾਂਦੀ ਹੈ। ਕੱਲ ਇਹ ਝੁਮਕੇ ਬਹੁਤ ਸਾਰੇ ਸਟੂਡੈਂਟਸ ਨੇ ਆ ਕੇ ਪਰਚੇਸ ਕੀਤੇ ਆ। ਮੇਰੇ ਕੋਲ ਬਹੁਤ ਸਾਰੀ ਲੇਡੀਜ਼ ਨੇ ਜ਼ਿਆਦਾ ਝੁਮਕੇ ਲਏ ਆ ਤੇ ਚੂੜੀਆਂ ਹੀ ਜ਼ਿਆਦਾ ਲਈਆਂ, ਬਾਕੀ ਚੀਜ਼ਾਂ ਜ਼ਰਾ ਉਹਨਾਂ ਨੇ ਘੱਟ ਲਈਆਂ। ਇਹਨਾਂ ਦਾ ਹੀ ਹੱਲੇ ਵੀ ਇਹਨਾਂ ਦਾ ਹੀ ਰੁਝਾਨ ਆ ਜਿਹੜੀਆਂ ਚੀਜ਼ਾਂ ਦਾ ਪਹਿਲੇ ਸੀਗਾ। ਜੀ ਸਾਡੇ ਨਾਲ ਮੌਜੂਦ ਨੇ ਅਫਜ਼ਲ ਸਾਹਰ ਸਾਹਿਬ, ਜਿਹੜੇ ਪੰਜਾਬੀ ਜ਼ਬਾਨ ਦੇ ਲਿਖਾਰੀ ਵੀ ਨੇ, ਬ੍ਰੌਡਕਾਸਟਰ ਵੀ ਨੇ ਤੇ ਬਹੁਤ ਕੁਝ ਕਹਿੰਦੇ ਹੋ, ਲਿਖਦੇ ਨੇ। ਤੇ ਸਾਹਰ ਸਾਹਿਬ ਇਹ ਦੱਸੋ, ਅੱਜ ਤੁਸੀਂ ਮਾਂ ਬੋਲੀ ਦੇ ਵਾਸਤੇ ਆਏ ਹੋਏ ਹੋ ਤੇ ਕੀ ਹਾਲਾਤ ਨੇ ਸਾਡੀ ਮਾਂ ਬੋਲੀ ਦੇ, ਪੰਜਾਬੀ ਦੇ? ਦੇਖੋ ਬੋਲੀ ਤੇ ਬਹੁਤ ਵੱਡੀ ਹੈ, ਬਹੁਤ ਪੁਰਾਣੀ ਹੈ, 15-16 ਕਰੋੜ ਲੋਕਾਂ ਦੀ ਬੋਲੀ ਹੈ ਤੇ ਉਹਦੇ ਵਿੱਚ ਪੜ੍ਹਾਈ ਲਿਖਾਈ ਨਹੀਂ ਹੈ। ਇੰਡੀਅਨ ਪੰਜਾਬ 'ਚ ਹੈ, ਪਾਕਿਸਤਾਨੀ ਪੰਜਾਬ 'ਚ ਨਹੀਂ ਹੈ, ਈਵਨ ਕੈਨੇਡਾ 'ਚ ਹੈ, ਇੱਥੇ ਨਹੀਂ ਹੈ ਜਿੱਥੇ ਸਭ ਤੋਂ ਵੱਡਾ ਪੰਜਾਬ ਹੈ। ਤੇ ਹੁਣ ਇਹ ਇੱਕ ਸਵਾਲ, ਇੱਕ ਲਹਿਰ ਹੈ ਜਿਹੜੀ ਟੁਰੀ ਹੋਈ ਹੈ ਬੜੇ ਅਰਸੇ ਤੋਂ ਪਹਿਲੇ ਤੇ ਇਲਮੀ ਅਦਬੀ ਪੱਧਰ ਤੇ ਸੀ ਤੇ ਹੁਣ ਨਵੀਂ ਪੀੜ੍ਹੀ ਆ ਕੇ ਤੇ ਇਸ ਨੂੰ ਲਹਿਰ ਨੂੰ ਹੋਰ ਇੱਕ ਵੱਡਾ ਮੋਮੈਂਟਮ ਇਹਨਾਂ ਨੇ ਦੇ ਛੜਿਆ। ਤੇ ਹੁਣ ਇਹ ਮੁੱਦਾ ਇੱਕੋ 1 ਪੁਆਇੰਟ ਏਜੰਡਾ ਕਿ ਪੰਜਾਬੀ ਜ਼ੁਬਾਨ ਨੂੰ ਪਹਿਲੀ ਤੋਂ ਲੈ ਕੇ BA ਤੱਕ ਲਾਜ਼ਮੀ ਮਜ਼ਮੂਨ ਦੇ ਤੌਰ ਤੇ ਸ਼ੁਰੂ ਕੀਤਾ ਜਾਏ, ਪੜ੍ਹਾਇਆ ਜਾਏ, ਤਾਂ ਜੇ ਅਸੀਂ ਆਪਣੇ ਵਿਰਸੇ ਨਾਲ, ਤਾਰੀਖ ਨਾਲ, ਆਪਣੀ ਆਪਣੇ ਪੂਰੀ ਪਰ ਵਿਜ਼ਡਮ ਦੇ ਨਾਲ, ਸੂਝ ਨਾਲ, ਸੁਰਾਂ ਨਾਲ ਔਰ ਫਿਰ ਪੂਰੀ ਜਿਹੜੀ ਸਾਡੀ ਹਿਸਟਰੀ ਹੈ, ਸਾਡਾ ਫੋਕਲੋਰ ਹੈ, ਉਹ ਸਾਰੇ ਨਾਲ ਜੁੜਿਆ ਜਾਵੇ। ਔਰ ਨਵੀਂ ਮਾਡਰਨ ਜਿਹੜੀ ਸੈਂਸਿਬਿਲਿਟੀ ਹੈ, ਨਵੀਆਂ ਸਾਇੰਸਿਸ ਨੇ ਔਰ ਜਿਹੜੀ ਟੈਕਨੋਲੋਜੀ ਹੈ, ਉਹਨੂੰ ਵੀ ਆਪਣੀ ਬੋਲੀ 'ਚ ਕੀਤਾ ਜਾਵੇ ਤਾਂ ਜੇ ਡਾਇਰੈਕਟਲੀ ਸਮਝ ਆਵੇ। ਦੂਜੀਆਂ ਬੋਲੀਆਂ ਸਿੱਖੋ, 5-6 ਬੋਲੀਆਂ ਸਿੱਖੋ ਬੇਸ਼ੱਕ, ਪਰ ਜਿਹਨੂੰ ਆਪਣੀ ਨਹੀਂ ਆਉਂਦੀ ਦੂਜੀ ਨਹੀਂ ਸਿੱਖ ਸਕਦਾ। ਇਹ ਦੱਸੋ ਕਿ ਜੈਸੇ ਬਹੁਤ ਸਾਰੇ ਲੋਕਾਂ ਨਾਲ ਗੱਲ ਕਰ ਰਹੇ ਆ, ਸਾਰੇ ਲੋਕ ਇੱਕ ਗੱਲ ਜਿਹੜੀ ਹੈ ਨਾ ਉਹਦੇ ਬਾਰੇ ਇਸ਼ਾਰਾ ਕਰਦੇ ਪਏ ਨੇ ਕਿ ਅਸੀਂ ਲੋਕ ਜਿਹੜੇ ਹੈਗੇ ਆ, ਅਸੀਂ ਲੋਕ ਆਪਣਾ ਨਾ ਕਿਤੇ ਵੀ ਜਾਂਦੇ ਆ ਉੱਥੇ ਕੋਸ਼ਿਸ਼ ਕਰਦੇ ਆ ਉਰਦੂ ਬੋਲੀਏ, ਇੰਗਲਿਸ਼ ਬੋਲੀਏ ਤਾਂ ਕਿ ਸਾਡਾ ਪਤਾ ਚੱਲੇ ਕਿ ਅਸੀਂ ਪੜ੍ਹੇ ਲਿਖੇ ਆ। ਲੇਕਿਨ ਜਦੋਂ ਕਿਸੇ ਵਿਆਹ ਤੇ ਜਾਂਦੇ ਆ, ਬਾਕੀ ਘਰਾਂ 'ਚ ਪੈਨੇ ਫਿਰ ਖੁੱਲ੍ਹ ਕੇ ਪੰਜਾਬੀ ਬੋਲਦੇ ਆ। ਇਹ ਜਿਹੜੀ ਸ਼ਰਮ ਹਯਾ ਅਸੀਂ ਬਾਹਰ ਪੈਦਾ ਕਰ ਲਈ ਹੈ, ਸੰਗ ਪੈਦਾ ਕਰ ਲਈ ਹੈ, ਇਹਦੀ ਵਜ੍ਹਾ ਕੀ ਹੈ? ਇਹਦੇ ਵਿੱਚ ਦੇਖੋ ਜੀ, ਜਿਸ ਲਈ ਦੂਸਰੀਆਂ ਬੋਲੀਆਂ ਦੇ ਨਾਲ ਤੁਸੀਂ ਸਟੇਟਸ ਨੂੰ, ਮੁਕਾਮ ਨੂੰ, ਇਲਮ ਨੂੰ, ਦਰਜੇ ਨੂੰ, ਤਰੱਕੀ ਨੂੰ, ਪੜ੍ਹੇ ਲਿਖੇ ਹੋਣ ਨੂੰ ਹੋਰ ਬੋਲੀਆਂ ਦੇ ਨਾਲ ਜੋੜ ਦਿਓਗੇ, ਆਪਣੀ ਬੋਲੀ ਨੂੰ ਘਟਿਆ ਦਿੱਤਾ ਗਿਆ। ਅੰਗਰੇਜ਼ ਨੇ ਇਹ ਕੰਮ ਸ਼ੁਰੂ ਕੀਤਾ ਸੀ ਇੱਕ ਪੂਰੇ ਏਜੰਡੇ ਦੇ, ਪੂਰੀ ਪਲੈਨਿੰਗ ਦੇ ਨਾਲ ਪੰਜਾਬੀ ਨੂੰ, ਕਲਚਰ ਨੂੰ ਘਟਿਆ। ਸਾਡੇ ਹੀਰੋ ਜਿਹੜੇ ਨੇ ਉਹਨਾਂ ਨੂੰ ਵੀ, ਉਹਨਾਂ ਦੇ ਉੱਤੇ ਵੀ ਬਹੁਤ ਉਹਨਾਂ ਨੂੰ ਮਤਲਬ ਡਾਕੂ ਲੁਟੇਰੇ ਕਹਿਣ ਦਾ ਜਿਹੜਾ ਕੰਮ ਸੀ। ਸੋ ਸਾਡੀ ਜਿਹੜਾ ਨਾ ਇੰਜ ਲੱਗਦਾ ਸੀ ਚੰਗ ਇਹਨਾਂ ਦੀ ਹੱਟੀ ਤੇ ਵਿਕਦਾ ਹੈ, ਜਿਹੜਾ UP CPN ਨੇ ਜਾਂ ਅੰਗਰੇਜ਼ ਨੇ। ਤੇ ਉਹ ਪੂਰਾ ਇੱਕ ਏਜੰਡਾ ਜਿਹੜਾ ਉਹ ਪਿਛਲੀਆਂ 7-8 ਪੀੜ੍ਹੀਆਂ ਤੋਂ ਸਾਡੀਆਂ ਨਸਲਾਂ 'ਚ ਪਾ ਦਿੱਤਾ ਗਿਆ। ਔਰ ਉਸ ਤੋਂ ਬਾਅਦ ਓਬੜ ਬੋਲੀਆਂ ਜਿਹੜੀਆਂ ਕਿ ਸਾਡੀਆਂ ਹੈ ਵੀ ਨਹੀਂ, ਕਿਸੇ ਖਿੱਤੇ ਦੀ ਵੀ, ਕਿਸੇ ਕੌਮ ਦੀ ਵੀ ਬੋਲੀ, ਪਾਕਿਸਤਾਨ ਬਣਿਆ ਤੇ ਕਿਸੇ ਕੌਮ ਦੀ ਬੋਲੀ ਉਰਦੂ ਨਹੀਂ ਹੈ। ਉਹ ਮੁਲਕ ਦੀ ਕੌਮੀ ਜ਼ੁਬਾਨ, ਸਰਕਾਰੀ ਜ਼ੁਬਾਨ, ਤੇ ਜਿਹੜੀ ਇੱਥੇ ਦੀ 70% ਲੋਕਾਂ ਦੀ ਬੋਲੀ ਉਹਦੇ 'ਚ ਕਾਇਦਾ ਵੀ ਨਹੀਂ ਹੈਗਾ।
ਉਹ ਜਿਸ ਵੇਲੇ ਤੁਸੀਂ ਮੁਕਾਮ ਮੁਰਾਤਬੇ ਨਾਲ ਹੋਰ ਬੋਲੀਆਂ ਨੂੰ ਜੋੜ ਦਿਓਗੇ ਤੇ ਇਹ ਕੰਪਲੈਕਸ ਪੈਦਾ ਕੀਤਾ ਗਿਆ। ਅਨਪੜ੍ਹ ਪੰਜਾਬੀ ਬੋਲਣ ਵਾਲਾ ਅਨਪੜ੍ਹ ਹੈ ਤੇ ਉਹ ਪੇਂਡੂ ਹੈ ਤੇ ਉਹਨੂੰ ਕੱਖ ਨਹੀਂ ਪਤਾ ਹੁੰਦਾ ਤੇ ਤਹਿਜ਼ੀਬ ਜਿਹੜੀ ਕਿਸੇ ਹੋਰ ਬੋਲੀ ਨਾਲ ਜੋੜ ਦਿੱਤੀ ਗਈ। ਸੋ ਇੱਕ ਪੂਰਾ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ। ਹੁਣ ਹੌਲੀ ਹੌਲੀ ਇਹ ਗੱਲ ਆਪਣੀ ਜੜ੍ਹਾਂ ਨਾਲ ਆਪਣੀ ਸ਼ਨਾਖਤ ਨਾਲ ਜੁੜਨ ਦੀ ਹੋ ਰਹੀ ਹੈ, ਲੇਕਿਨ ਇਹ ਕੰਪਲੈਕਸ ਪੈਦਾ ਕੀਤਾ ਗਿਆ ਖਾਸ ਤੌਰ ਤੇ ਪੰਜਾਬੀਆਂ 'ਚ, ਇੱਥੇ ਦੇ ਵੀ ਇੰਡੀਅਨ ਪੰਜਾਬੀਆਂ 'ਚ। ਅੱਲਾ ਕਰੇ ਕਿ ਇਹ ਕੰਪਲੈਕਸ ਜਿਹੜਾ ਹੈ ਤੁਹਾਡੇ ਵਰਗੇ ਬੰਦਿਆਂ ਦੀ ਮਿਹਨਤ ਨਾਲ ਖਤਮ ਹੋ ਜਾਵੇ ਤੇ ਨਾਜ਼ਰੀਨ ਬਾਕੀ ਇੱਥੇ ਹੋਰ ਵੀ ਦੇਖਦੇ ਹਾਂ ਕੀ ਹਾਲਾਤ ਹੋ ਵਾਕਿਆਤ। ਤੁਸੀਂ ਜਨਾਬ ਪੰਜਾਬੀ ਕਾਨਫਰੰਸ ਤੋਂ ਆਏ ਹੋਏ ਹੋ ਤੇ ਬੜੇ ਜਜ਼ਬਾਤੀ ਨਜ਼ਰ ਆਉਂਦੇ ਪਏ ਹੋ ਤੇ ਜਨਾਬ ਦਾ ਤਾਰਫ ਕੀ ਹੈ? ਮੈਂ ਮੁਹੰਮਦ ਅਬਦੁਲ ਜ਼ਫਰ ਹਾਂ ਤੇ ਮੈਂ ਰਿਟਾਇਰਡ ਅਸਿਸਟੈਂਟ ਡਾਇਰੈਕਟਰ ਪਾਕਿਸਤਾਨ ਕਾਰਡ ਇੰਸਟੀਚਿਊਟ ਤੋਂ। ਕਿਉਂਕਿ ਅਸੀਂ ਪੰਜਾਬੀ ਹਾਂ, ਸਾਡਾ ਜੰਮਪਲ ਪੰਜਾਬ ਦਾ ਵਾ ਤੇ ਅਸੀਂ ਦੇਖ ਰਹੇ ਹਾਂ ਕਿ ਬਸ ਦੂਸਰੇ ਇਲਾਕਿਆਂ 'ਚ ਵੀ ਜਾਈਦਾ, ਸੂਬਿਆਂ 'ਚ ਉੱਥੇ ਮਾਂ ਬੋਲੀ ਨੂੰ ਤਰਜੀਹ ਦਿੰਦੇ ਨੇ। ਉਹ ਹਰ ਜਗ੍ਹਾ ਸਕੂਲਾਂ 'ਤੇ ਪੜ੍ਹਾਈ ਜਾਂਦੀ ਆ, ਸਾਡੇ ਇੱਥੇ ਨਾ ਸਕੂਲਾਂ 'ਚ ਪੜ੍ਹਾਈ ਜਾਂਦੀ ਹੈ ਤੇ ਨਾ ਹੀ ਸਾਡੇ ਆਫਿਸ ਵਿੱਚ ਬੋਲੀ ਜਾਂਦੀ ਆ। ਇਸ ਵਾਸਤੇ ਅਸੀਂ ਚਾਹੁੰਦੇ ਕਿ ਪੰਜਾਬੀ ਨੂੰ ਵੀ ਪ੍ਰਮੋਸ਼ਨ ਮਿਲਣੀ ਚਾਹੀਦੀ ਹੈ। ਤਾਂ ਇਹ ਬਹੁਤ ਦੇਰ ਤੋਂ ਕੋਸ਼ਿਸ਼ਾਂ ਹੋ ਰਹੀਆਂ ਨੇ, ਹੁਣ ਇੱਕ ਬੜੇ ਮੁਨਜ਼ਮ ਤਰੀਕੇ ਨਾਲ ਔਰ ਅੱਛੇ ਅੰਦਾਜ਼ ਨਾਲ ਹੋ ਰਹੀਆਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਅੱਗੇ ਪੰਜਾਬੀ ਪ੍ਰਮੋਟ ਹੋਏਗੀ। ਕਿਉਂਕਿ ਅਗਰ ਸਕੂਲਾਂ ਦੀ ਸਤਹ 'ਤੇ ਲਾਇਆ ਜਾਏ, ਆਫਿਸਿਸ ਬੋਲਿਆ ਜਾਏ, ਕਾਰਪੋਰੇਟ ਜਿਹੜੀ ਸਾਡੀਆਂ ਬਾਡੀਆਂ ਹੈਗੀਆਂ ਨੇ ਉਹ ਇਹਦੇ ਰਿਸਟ੍ਰਿਕਸ਼ਨ ਖਤਮ ਕਰਨ ਤਾਂ ਅਸੀਂ ਪੰਜਾਬੀ ਨੂੰ ਅੱਗੇ ਲੈ ਜਾ ਸਕਦੇ ਹਾਂ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜਨਾਬ, ਕੀ ਹਾਲ ਹੈ? ਜਾਗੋ ਤੇ ਤੁਸੀਂ ਦੱਸੋ, ਤੁਸੀਂ ਵੀ ਹੁਣ ਪੰਜਾਬੀ ਕਾਨਫਰੰਸ 'ਚ ਆਏ ਹੋ ਤੇ ਹੁਣ ਮਾਂ ਬੋਲੀ ਦੇ ਬਾਰੇ ਤੁਹਾਡੀ ਕੀ ਸੋਚਾਂ ਨੇ? ਦੇਖੋ, ਮੇਰੀ ਵਾਈਫ ਨਾਲ ਤੁਸੀਂ ਗੱਲ ਕੀਤੀ, ਸ਼ੀ ਸਪੋਕ ਐਵਰੀਥਿੰਗ ਅਬਾਊਟ ਦਾ ਫੈਮਿਲੀ। ਸਾਡੇ ਘਰ 'ਚ ਪੰਜਾਬੀ ਬੋਲਦੇ ਆ, ਅਸੀਂ ਪੰਜਾਬ ਤੋਂ ਆ, ਇਸ ਗੱਲ ਤੇ ਸਾਨੂੰ ਮਾਣ ਹੈ। ਐਂਡ ਮਾਂ ਬੋਲੀ ਨੂੰ ਅਸੀਂ ਭੁਲਾ ਨਹੀਂ ਸਕਦੇ। ਜੇ ਤੁਸੀਂ ਮਾਂ ਬੋਲੀ ਨੂੰ ਭੁੱਲ ਜਾਓਗੇ ਤੁਸੀਂ ਆਪਣੀ ਮਾਂ ਨੂੰ ਭੁੱਲ ਜਾਓਗੇ। ਐਂਡ ਦਿਸ ਹੈਜ਼ ਬੀਨ ਇਹ ਰਿਪੀਟ ਹੋਇਆ ਕਈ ਵਾਰੀ ਕੱਲ੍ਹ ਦੀ ਕਾਨਫਰੰਸ ਵਿੱਚ ਕਿ ਮਾਂ ਬੋਲੀ ਇਜ਼ ਵੈਰੀ ਇੰਪੋਰਟੈਂਟ। ਉਸ ਤੋਂ ਬਾਅਦ ਅਸੀਂ ਤੁਹਾਡੇ ਐਜੂਕੇਸ਼ਨ ਡਾਇਰੈਕਟਰ ਦਾ ਵੀ ਕੱਲ੍ਹ ਸੁਣਿਆ ਕਿ ਹੁਣ ਉਹਨਾਂ ਨੇ ਪੰਜਾਬੀ ਇੰਟਰੋਡਿਊਸ ਕਰਨੀ ਹੈ ਸਕੂਲ ਦੇ ਵਿੱਚ। ਹੋਪਫੁਲੀ ਬਹੁਤ ਛੇਤੀ ਹੋਏਗਾ ਇਹ ਕੰਮ ਐਂਡ ਮਾਂ ਬੋਲੀ ਨੂੰ ਸਾਰੇ ਯੂਜ਼ ਕਰਨਗੇ। ਪੰਜਾਬੀ ਇਜ਼ ਪੰਜਾਬੀ। ਹਾਂ ਸਹੀ ਗੱਲ, ਪੰਜਾਬੀ ਵਰਗੀ ਬੋਲੀ ਕੋਈ ਨਹੀਂ ਹੈ। ਬਿਲਕੁਲ, ਪੰਜਾਬ ਭਾਵੇਂ ਗਾਲਾਂ ਕੱਢ ਲਈ ਤੇ ਭਾਵੇਂ ਦੂਜੀ ਗੱਲ ਕਰ ਲਈਏ। ਬਿਲਕੁਲ ਬਿਲਕੁਲ, ਪੰਜਾਬੀ 'ਚ ਤੁਸੀਂ ਗੁੱਸੇ ਹੋ ਲਓ, ਪਿਆਰ ਨਾਲ ਗੱਲ ਕਰ ਲਓ, ਤੁਸੀਂ ਕਿਹੜੀ ਗਾਲ ਕੱਢ ਲਓ, ਮਜ਼ਾ ਹੀ ਅਲੱਗ ਹੈ, ਮਜ਼ਾ ਹੀ ਅਲੱਗ ਹੈ। ਐਂਡ ਇੱਥੇ ਠੀਕ ਹੈ ਉਰਦੂ ਨੂੰ ਵੀ ਅਹਿਮੀਅਤ ਦਿਓ, ਉਹ ਵੀ ਜ਼ਰੂਰੀ ਹੈ, ਤੁਹਾਡੀ ਨੈਸ਼ਨਲ ਲੈਂਗੁਏਜ ਉਰਦੂ ਹੈ, ਪਰ ਜਿਹੜੀ ਪੰਜਾਬ ਦੇ ਵਿੱਚ ਮਾਂ ਬੋਲੀ ਹੈ ਉਹ ਜ਼ਰੂਰ ਪੰਜਾਬ 'ਚ ਸਿੱਖਣੀ ਚਾਹੀਦੀ ਸਾਰਿਆਂ ਨੂੰ ਔਰ ਬੋਲਣੀ ਚਾਹੀਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤੇ ਇੱਥੇ ਲਾਂਗੇ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਫਿਰ ਗੱਲ ਕਰਾਂਗੇ ਜਿਹੜੇ ਸਾਡੇ ਲੋਕਲ ਇੱਥੇ ਆਏ ਹੋਏ ਨੇ ਮਹਿਮਾਨ, ਉਹ ਪੰਜਾਬੀ ਦੇ ਬਾਰੇ ਕੀ ਕਹਿੰਦੇ ਨੇ। ਲੇਕਿਨ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿ ਹਰ ਬੰਦਾ ਇਹ ਕਹਿ ਰਿਹਾ ਕਿ ਮਾਂ ਬੋਲੀ ਨੂੰ ਵਧਾਉਣ ਵਾਸਤੇ ਮਾਂ ਪਿਓ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਔਲਾਦ ਨੂੰ ਦੱਸਣ ਕਿ ਮਾਂ ਬੋਲੀ ਬੋਲਣ ਦੇ ਵਿੱਚ ਕੋਈ ਸ਼ਰਮ ਹਯਾ ਨਹੀਂ ਹੈ। ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ਚੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ। ਤੇ ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਸਾਡੇ ਨਾਲ ਮੌਜੂਦ ਨੇ ਪੰਜਾਬੀ ਜ਼ਬਾਨ ਦੇ ਬਹੁਤ ਵੱਡੇ ਸ਼ਾਇਰ ਬਾਬਾ ਨਜ਼ਮੀ ਸਾਹਿਬ। ਸਾਰੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਜਾਣਦੇ ਨੇ। ਤੇ ਬਾਬਾ ਜੀ ਇਹ ਦੱਸੋ ਕਿ ਅੱਜ ਦੀ ਕਾਨਫਰੰਸ 'ਚ ਆਏ ਹੋ, ਕੀ ਮਕਸਦ ਹੈ ਇਸ ਕਾਨਫਰੰਸ ਦਾ? ਅਸਲ ਕਾਨਫਰੰਸ ਦਾ ਮਤਲਬ ਤੇ ਇਹ ਵੇ ਕਿ ਇਹਦੇ ਤਰੱਕੀ ਵਾਸਤੇ, ਬੜਾਵੇ ਵਾਸਤੇ ਜਾਂ ਇਹਦੇ ਫਰੋਗ ਵਾਸਤੇ ਅਸੀਂ ਜੇ ਲੋਕਾਂ ਨੂੰ ਦੱਸ ਰਹੇ ਹਾਂ ਇਹੋ ਜਿਹੀਆਂ ਕਾਨਫਰੰਸਾਂ ਦੇ ਨਾਲ ਪਤਾ ਇਹ ਚੱਲਦਾ ਕਿਉਂਕਿ ਮੁਖਤਲਿਫ ਮੁਲਕਾਂ ਦੇ ਦੇਸ਼ਾਂ ਦੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਉਂਦੇ ਨੇ ਔਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਪੰਜਾਬੀ ਜ਼ਬਾਨ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ ਔਰ ਇਹਦੇ ਬਗੈਰ, ਇਹਦੇ ਪੜ੍ਹਿਆਂ ਬਗੈਰ ਇਹਨੂੰ ਬਾਬਿਆਂ ਸਾਡਾ ਜਿਹੜਾ ਮਕਸਦ ਹੈ, ਅਸਲ ਮਕਸਦ ਹੈ ਪੰਜਾਬੀ ਜ਼ੁਬਾਨ ਦਾ, ਉਹ ਹੱਲ ਨਹੀਂ ਹੋ ਸਕਦਾ। ਇਸ ਵਾਸਤੇ ਜ਼ਰੂਰੀ ਹੈ ਕਿ ਇਹ ਪੰਜਾਬੀ ਕਾਨਫਰੰਸ ਹੁਕੂਮਤ ਦੇ ਉੱਤੇ ਵੀ ਜ਼ੋਰ ਦੇਣਾ ਕਿ ਇਸ ਪੰਜਾਬੀ ਜ਼ਬਾਨ ਜਿਹੜੀ ਸਾਡੀ ਪੰਜਾਬੀ ਜ਼ਬਾਨ ਹੈ ਇਹਨੂੰ ਜਿਸ ਤਰ੍ਹਾਂ ਦੂਸਰੇ ਸੂਬਿਆਂ ਦੇ ਵਿੱਚ ਜ਼ਬਾਨਾਂ ਲਾਗੂ ਨੇ ਉਸੇ ਤਰ੍ਹਾਂ ਸਾਡੀ ਜ਼ਬਾਨ ਨੂੰ ਇਸ ਧਰਤੀ ਉੱਤੇ ਲਾਗੂ ਕੀਤਾ ਜਾਏ, ਸਕੂਲਾਂ ਔਰ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਏ। ਇਹਦੇ ਨਾਲ ਸਾਡੇ ਬਹੁਤ ਸਾਰੇ ਮਸਾਇਲ ਜਿਹੜੇ ਨੇ ਪੰਜਾਬੀ ਜ਼ਬਾਨ ਨਾਲ ਬਹੁਤ ਸਾਰੇ ਮਸਾਇਲ ਹੱਲ ਹੋਣਗੇ। ਇੱਕ ਤਾਂ ਅਸੀਂ ਇੱਕ ਦੂਜੇ ਦੇ ਨੇੜੇ ਵੀ ਹੋਵਾਂਗੇ, ਦੂਜੇ ਸਾਡੇ ਜਿਹੜੇ ਨੇ ਮਾਸ਼ੀ ਹਾਲਾਤ ਨੇ ਉਹ ਵੀ ਬਿਹਤਰ ਹੋਣਗੇ ਕਿ ਕਾਲਜਾਂ ਦੇ ਵਿੱਚ ਸਟੂਡੈਂਟ ਤਾਲਬ ਇਲਮ
ਮਾਸਟਰ ਟੀਚਰ ਆਣਗੇ, ਪ੍ਰੋਫੈਸਰ ਬਣਨਗੇ ਔਰ ਉਹ ਤਾਲੀਮ ਹਾਸਲ ਕਰਨਗੇ ਔਰ ਉਹ ਨੌਕਰੀਆਂ ਨਿਕਲਣਗੀਆਂ ਤਾਂ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਸਿਲਸਿਲਾ ਜੁੜੇਗਾ। ਇਸ ਵਾਸਤੇ ਇਹੋ ਜਿਹੀਆਂ ਕਾਨਫਰੰਸਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਔਰ ਇਹ ਬਹੁਤ ਵੱਡੀ ਗੱਲ ਹੈ, ਤੀਸਰੀ ਕਾਨਫਰੰਸ ਹੈ ਇਹ ਪਿਛਲੇ ਇੱਕ 'ਚ, ਔਰ ਇਹਦੀ ਇਬਤਦਾ ਅਸੀਂ ਸਾਰਿਆਂ ਨੇ ਰਲ ਕੇ ਰੱਖੀ ਸੀ। ਸ਼ੁਕਰ ਹੈ ਕਿ ਹੁਣ ਇਹਨੂੰ ਆਪਣੀ ਮੰਜ਼ਿਲ ਵੱਲੇ ਤੇਜ਼ੀ ਦੇ ਨਾਲ ਜਾ ਰਹੀ ਹੈ ਔਰ ਅੱਲਾ ਕਰੇ ਕਿ ਇਹਨੂੰ ਅਸੀਂ ਹੋਰ ਤਰੱਕੀ ਦੀ। ਔਰ ਜਿਹੜੇ ਅੱਜ ਅਸੀਂ ਕੋਈ 2000 ਜਾਂ 5000 ਲੋਕ ਇੱਥੇ ਇਕੱਠੇ ਹੋਣੇ ਆ, ਇਹ ਇੱਕ ਵਕਤ ਉਹ ਵੀ ਆਵੇਗਾ ਇਨਸ਼ਾਅੱਲਾ ਕਿ ਇਸੇ ਹੀ ਪੰਡਾਲ 'ਚ ਇਸੇ ਹੀ ਪੰਜਾਬੀ ਜ਼ੁਬਾਨ ਵਾਸਤੇ ਹਜ਼ਾਰਾਂ ਲੱਖਾਂ ਲੋਕ ਇੱਥੇ ਮੌਜੂਦ ਹੋਣਗੇ ਔਰ ਉਹਦਾ ਅਸੀਂ ਆਪਣੀ ਮਾਂ ਬੋਲੀ ਨੂੰ ਦਾ ਜਸ਼ਨ ਮਨਾਵਾਂਗੇ ਔਰ ਰੱਜ ਕੇ ਮਨਾਵਾਂਗੇ। ਅੱਛਾ ਬਾਬਾ ਜੀ, ਤੁਸੀਂ ਮਾਸ਼ਾਅੱਲਾ ਬਹੁਤ ਵੱਡੇ ਸ਼ਾਇਰ ਹੋ, ਇਹ ਦੱਸੋ ਕਿ ਜਿਹੜੀ ਨਵੀਂ ਨਸਲ ਹੈ ਉਹ ਤੇ ਅੱਜਕੱਲ ਪੰਜਾਬੀ ਬੋਲਣਾ ਸੰਗਦੀ ਹੈ, ਉਹ ਸਮਝਦੀ ਅਸੀਂ ਪੰਜਾਬੀ ਬੋਲਾਂਗੇ ਸਾਨੂੰ ਪਤਾ ਨਹੀਂ ਕੀ ਸਮਝਿਆ ਜਾਏਗਾ, ਲੇਕਿਨ ਸਾਡੇ ਸ਼ਾਇਰ ਜਿਹੜੇ ਨੇ ਉਹ ਬਹੁਤ ਸਾਰੇ ਪੰਜਾਬੀ ਸ਼ਾਇਰੀ ਨਹੀਂ ਕਰ ਰਹੇ। ਨਹੀਂ, ਇਹ ਥੋੜ੍ਹਾ ਜਿਹਾ ਵੀ ਇੱਕ ਅਹਿਸਾਸੇ ਕਮਤਰੀ ਐਵੇਂ ਇੱਕ ਮਾਡਰਨ ਬਣਨ ਦੇ ਚੱਕਰ 'ਚ ਲੋਕੀ ਇਹ ਆਪਣੇ ਆਪ ਦੇ ਅੰਦਰ ਇੱਕ ਗੱਲ ਸਮਾ ਬੈਠੇ ਨੇ ਕਿ ਪੰਜਾਬੀ ਜ਼ੁਬਾਨ ਖੈਰ ਪੇਂਡੂਆਂ ਦੀ ਜ਼ੁਬਾਨ, ਦੁਨੀਆ ਦੀ ਹਰ ਜ਼ੁਬਾਨ ਪਹਿਲੇ ਪੇਂਡੂ ਹੀ ਹੁੰਦੀ ਹੈ, ਮੁੜ ਕੇ ਹੌਲੀ ਹੌਲੀ ਉਹਨੂੰ ਪਰ ਲੱਗਦੇ ਨੇ, ਉਹਦਾ ਵਜੂਦ ਬਣਦਾ ਤਾਂ ਫਿਰ ਜ਼ਬਾਨ ਅੱਗੇ ਵੱਧਦੀ। ਲੇਕਿਨ ਕਿਸੇ ਵੀ ਧਰਤੀ ਦੇ ਲੋਕਾਂ ਦੀ ਅਸਲ ਜ਼ਬਾਨ ਉਹੀ ਹੁੰਦੀ ਹੈ ਜਿਹਨੂੰ ਕੋਈ ਤਕਰੀਬਨ 80-90% ਲੋਕ ਜਿਹੜੇ ਨੇ ਉਹ ਬੋਲਣ, ਉਹੀ ਜ਼ਬਾਨ ਹੁੰਦੀ ਹੈ ਔਰ ਉਹ ਹੀ ਰਾਇਜ ਹੋਣੀ ਚਾਹੀਦੀ ਹੈ। ਇਸ ਵਾਸਤੇ ਸਾਨੂੰ ਬਿਲਕੁਲ ਇਹ ਜਿਹੜਾ ਖੌਫ ਹੈ ਸਾਡੇ ਦਿਲ ਦੇ ਵਿੱਚ ਲੁਕਿਆ ਆਇਆ ਕਿਤੇ ਅੰਦਰ ਦੇ ਖਾਨੇ 'ਚ ਕਿ ਇਹਦੇ 'ਚ ਨਾਲ ਸਾਨੂੰ ਕੋਈ ਕਮਜ਼ੋਰੀ ਹੈ, ਸਾਡੇ ਵਿੱਚ ਕੋਈ ਕਮਜ਼ੋਰੀ। ਸਭ ਤੋਂ ਵੱਡੀ ਗੱਲ ਹੈ ਬਾਬਾ ਜੀ ਕਿ ਸਾਡਾ ਬਜ਼ੁਰਗਾਂ ਦਾ ਵਿਰਸਾ ਐਡਾ ਕੁ ਵੱਡਾ ਵਿਰਸਾ ਹਿੰਦੁਸਤਾਨ ਸਾਡੇ ਲਹਿੰਦੇ ਪੰਜਾਬ 'ਚ ਇੰਨੇ ਕੁ ਵੱਡੇ ਲੋਕ ਪੈਦਾ ਹੋਏ ਨੇ ਕਿ ਮੇਰਾ ਕਹਿ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਇਲਾਕੇ ਦੇ ਵਿੱਚ ਇੱਕ ਸਾਡੇ ਬਾਬਾ ਜੀ ਮੌਜੂਦ ਨੇ, ਵੱਡੇ ਬਾਬੇ ਮੌਜੂਦ, ਜਿਸ ਤਰ੍ਹਾਂ ਮੀਆਂ ਮੁਹੰਮਦ ਬਖਸ਼, ਸੁਲਤਾਨ ਬਾਹੂ, ਬਾਬਾ ਫਰੀਦ, ख्वाजा गुलाम फरीद साहब, ये सारे लोग मुख्तलिफ जगह पर बैठे हुए हैं और उन्होंने अपनी ज़बान च गल की और जी जो भी साढ़े तक अपड़िया वो उन्होंने दे थ्रू ही साड़ी ज़बान च अपड़िया। इस वास्ते असी उन्होंने सलाम करने और अल्लाह करके आइंदा भी असी इहो जे प्रोग्राम और ये फंक्शन करते रहिए ताकि लोग असी अपनी ज़बान का जो चानन है वो लोगों को विखा सकीए। ये साड़ी ख्वाहिश है। ਕੱਲੀ ਮੇਰੀ ਬਾਜੀ ਡਰ ਵਿੱਚ ਹਨੇਰਿਆਂ ਰੱਬਾ ਮੈਨੂੰ ਮਾਂ ਮੋੜ ਦੇ ਮੇਰਾ ਸਭ ਕੁਝ ਮੈਨੂੰ ਮੇਰੀ ਮਾਂ ਮੋੜ ਦੇ। ਜੀ ਸਾਡੇ ਨਾਲ ਮੌਜੂਦ ਨੇ ਅਹਿਮਦ ਰਜ਼ਾ ਸਾਹਿਬ ਜਿਹੜੇ ਕਿ ਇਹ ਜਿਹੜਾ ਪੰਜਾਬੀ ਕਾਨਫਰੰਸ ਦਾ ਮੇਲਾ ਸੱਜਿਆ ਹੋਇਆ ਹੈ, ਇਹਨੂੰ ਸਜਾਉਣ ਦੇ ਵਿੱਚ ਇਹਨਾਂ ਦੀ ਬੜੀ ਮਿਹਨਤ ਹੈ। ਤੇ ਅਹਿਮਦ ਭਾਈ ਇਹ ਦੱਸੋ ਕਿ ਮਾਂ ਬੋਲੀ ਵਾਸਤੇ ਤੁਸੀਂ ਤੀਜੀ ਇੰਟਰਨੈਸ਼ਨਲ ਕਾਨਫਰੰਸ ਕਰ ਰਹੇ ਹੋ, ਇਹ ਕਾਨਫਰੰਸ ਕਰਨ ਦਾ ਖਿਆਲ ਕਦੋਂ ਆਇਆ ਸੀ ਪਹਿਲੀ ਦਫਾ? 2014 ਤੋਂ ਅਸੀਂ ਕਾਨਫਰੰਸ ਸੈਮੀਨਾਰ ਔਰ ਮੇਲੇ ਪੰਜਾਬੀ ਦੇ ਲਾਣੇ ਸ਼ੁਰੂ ਕੀਤੇ ਤੇ ਖਿਆਲ ਤੇ ਉਸ ਤੋਂ ਪਹਿਲੇ ਕੋਈ 1 ਸਾਲ ਆਇਆ ਸੀ। ਜ਼ਾਹਿਰ ਗੱਲ ਹੈ 1 ਸਾਲ ਉਹ ਖਿਆਲ ਪੱਕਦਾ ਰਿਹਾ, ਫਿਰ ਇਹ ਸੋਚਿਆ ਕਿ ਇਹਦੇ ਵਾਸਤੇ ਤਾਂ ਕੁਝ ਪ੍ਰੈਕਟੀਕਲੀ ਕਰਨਾ ਪੈਣਾ। ਖਾਲੀ ਇਹ ਤਾਂ ਨਹੀਂ ਕਿ ਅਸੀਂ ਸਿਆਪਾ ਪਾਉਂਦੇ ਰਹੀਏ ਕਿ ਹਾਏ ਅਸੀਂ ਮਰ ਗਏ ਅਸੀਂ ਲੋਕ ਆਪਣੇ ਤੌਰ ਤੇ ਵੀ ਕਰਦੇ ਨੇ ਔਰ ਲੋਕ ਜਦੋਂ ਚਾਹਣ ਤੇ ਕਰ ਵੀ ਜਾਂਦੇ ਨੇ। ਸੋ 2014 ਤੋਂ ਇਹ ਸਿਲਸਿਲਾ ਹੋਇਆ, ਫਿਰ ਪਿਛਲੇ 3 ਸਾਲਾਂ ਤੋਂ ਇੰਟਰਨੈਸ਼ਨਲੀ ਪੰਜਾਬੀ ਕਾਨਫਰੰਸ ਦਾ ਜਿਹੜਾ ਸਿਲਸਿਲਾ ਹੈ ਇਹ ਤੀਸਰੇ ਸਾਲ ਤੋਂ ਸ਼ੁਰੂ ਹੈ ਔਰ ਇਹ ਤੀਜੀ ਕਾਨਫਰੰਸ ਹੈ। ਔਰ ਇਸ ਕਾਨਫਰੰਸ ਦੇ ਅੰਦਰ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਸੀ, ਇੱਕ ਸਵਾਲ ਇਹ ਵੀ ਹੁੰਦਾ ਉਹ ਇਹ ਹੈ ਕਿ ਬਹੁਤ ਜ਼ਿਆਦਾ ਮੈਸੇਜ ਜਿਹੜਾ ਹੈ ਸਾਡੀ ਆਮ ਪੰਜਾਬੀ ਲੁਕਾਈ ਉਹਨਾਂ ਤੱਕ ਜਾ ਰਹੀ ਹੈ ਔਰ ਹੋਪਫੁਲੀ ਅਸੀਂ ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਦੇ ਅੰਦਰ ਪੰਜਾਬੀ ਪੜ੍ਹਾਈ ਜਿਹੜਾ ਵੈਲ ਸਾਡਾ ਮੋਟਿਵ ਹੈ ਉਹ ਅਚੀਵ ਹੋਏਗਾ ਤੇ ਪੰਜਾਬ ਨੂੰ ਪੰਜਾਬੀ ਦੇ ਨਾਲ ਜਦੋਂ ਜੁੜ ਜਾਏਗਾ ਤੇ ਪੰਜਾਬ ਹੋਰ ਸੋਹਣਾ ਹੋ ਜਾਏਗਾ। ਅੱਛਾ ਅਹਿਮਦ ਭਾਈ ਇਹ ਦੱਸੋ ਤੁਸੀਂ ਇੰਨੇ ਸਾਲਾਂ ਤੋਂ ਲੱਗ ਰਹੇ ਹੋ, ਤੁਸੀਂ ਕੀ ਵੇਖ ਰਹੇ ਹੋ ਕਿ ਲੋਕਾਂ 'ਚ ਇੱਕ ਪਾਸੇ ਆ ਕਿ ਨਵੀਂ ਸਹੀ ਪਹੁੰਚ ਜਿਹੜੀ ਹੈ ਉਹ ਤੇ ਪੰਜਾਬੀ ਤੋਂ ਨਾ ਦੂਰ ਹੁੰਦੀ ਜਾਂਦੀ ਹੈ, ਲੇਕਿਨ ਜਿਹੜਾ ਤੁਸੀਂ ਕਾਨਫਰੰਸ ਕਰ ਰਹੇ ਹੋ ਤੁਹਾਡੇ ਵਰਗੇ ਬਾਕੀ ਲੋਕ ਵੀ ਮਾਂ ਬੋਲੀ ਵਾਸਤੇ ਕੰਮ ਕਰ ਰਹੇ ਨੇ, ਤੁਸੀਂ ਵੇਖ ਰਹੇ ਹੋ ਉਹਦਾ ਕੋਈ ਸਮਰ ਆ ਰਿਹਾ ਕਿ ਪੌਦਾ ਵੱਡਾ ਹੋ ਰਿਹਾ? ਦੇਖੋ ਦੂਰ ਤੇ ਨਵੀਂ ਪੀੜ੍ਹੀ ਹੋਈ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੋ ਰਹੀਆਂ ਨੇ। ਪਹਿਲੇ ਮੀਡੀਆ ਗਰੁੱਪਸ ਦੇ ਅੰਦਰ ਨੈਸ਼ਨਲ ਮੀਡੀਆ ਦੇ ਅੰਦਰ ਕੋਈ ਪੰਜਾਬੀ ਚੈਨਲ ਨਹੀਂ ਹੁੰਦੇ ਸਨ, ਹੁਣ ਤੁਸੀਂ ਦੇਖ ਰਹੇ ਹੋ ਵੈਬ ਚੈਨਲ ਖੁੱਲ੍ਹ ਰਹੇ ਹਨ, ਤੁਹਾਡਾ ਚੈਨਲ ਹੈ। ਇਸ ਤਰੀਕੇ ਦੇ ਨਾਲ ਨਾ ਜਿਹੜੀ ਪਬਲਿਕ ਦੀ ਡਿਮਾਂਡ ਹੈ, ਜ਼ਾਹਿਰ ਜਿਹੀ ਗੱਲ ਹੈ ਮੀਡੀਆ ਹਾਊਸਿਸ ਉਹਨਾਂ ਨੂੰ ਦੇਖ ਰਹੇ ਨੇ
ਉਸ ਵੀਵਰਸ਼ਿਪ ਨੂੰ ਦੇਖ ਰਹੇ ਹਨ ਔਰ ਦਿਨ ਬ ਦਿਨ ਚੀਜ਼ ਵੱਧਦੀ ਜਾ ਰਹੀ ਹੈ। ਪੰਜਾਬੀ ਲੁਕਾਈ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਯੂਥ ਇਸ ਤੋਂ ਦੂਰ ਹੋ ਰਹੀ ਹੈ। ਉਹ ਇੱਕ ਫੈਕਟਰ ਹੈ ਜਿਹੜੀ ਅਰਬਨ ਕਲਾਸ ਦੂਰ ਹੋ ਰਹੀ ਹੈ, ਲੇਕਿਨ ਜਿਹੜੀ ਰੂਰਲ ਕਲਾਸ ਹੈ ਦੁਬਾਰਾ ਤੋਂ ਪੰਜਾਬੀ ਦੇ ਨਾਲ ਉਹਨਾਂ ਦੀ ਜੁੜਤ ਹੈ। ਜਿਤਨਾ ਅੱਜ ਕੰਟੈਂਟ ਜਨਰੇਟ ਹੋ ਰਹੀ ਹੈ ਉਹਦੇ ਅੰਦਰ ਦਰਜਨਾ ਵਿਲਾਗਰਸ ਯੂਟਿਊਬਰ ਸਾਰਾ ਕੁਝ ਉਹ ਦੁਬਾਰਾ ਤੋਂ ਇਸ ਪੰਜਾਬੀ ਪੰਜਾਬੀ ਬੋਲੀ ਦੇ ਵਿੱਚ ਪੰਜਾਬੀ ਕਲਚਰ ਨੂੰ ਦਿਖਾ ਰਹੇ ਹਨ ਔਰ ਦੁਬਾਰਾ ਤੋਂ ਰਿਵਾਈਵਲ ਇਸ ਚੀਜ਼ ਦਾ ਹੋ ਰਹੀ ਹੈ। ਅੱਲਾ ਕਰੇ ਜੀ ਤੁਹਾਡੀ ਜਿਹੜੀ ਮਿਹਨਤਾਂ ਨੇ ਉਹ ਰੰਗ ਲੈ ਕੇ ਆਉਣ ਤੇ ਮਾਂ ਬੋਲੀ ਜਿਹੜੀ ਹੈ ਉਹ ਵਧੇ ਇੱਕ ਦਫਾ। ਅੱਛਾ ਭੈਣ ਜੀ, ਤੁਸੀਂ ਵੀ ਆਏ ਹੋਏ ਪੰਜਾਬੀ ਮੇਲੇ ਦੇ ਵਿੱਚ, ਇਹ ਦੱਸੋ ਕਿ ਪੰਜਾਬੀ ਨੂੰ ਵਧਾਉਣ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ, ਤੁਸੀਂ ਵੀ ਹਿੱਸਾ ਪਾਉਣ ਆਏ ਹੋ, ਕੀ ਵੇਖ ਰਹੇ ਹੋ ਕਿ ਪੰਜਾਬੀ ਜਿਹੜੀ ਹੈ ਉਹ ਕਿਉਂ ਲੋਕ ਬੋਲਣ ਨੂੰ ਸੰਗਦੇ ਪਏ ਨੇ? अस्सलाम वालेकुम, मेरा नाम अक्सा है। ਪੰਜਾਬੀ ਨੂੰ ਬੋਲਦਿਆਂ ਸੰਗਣਾ ਨਹੀਂ ਚਾਹੀਦਾ। ਪੰਜਾਬੀ ਸਾਡਾ ਮਾਣ ਆ, ਉਹਨੂੰ ਹਮੇਸ਼ਾ ਸਿਰ ਮੱਥੇ ਰੱਖਣਾ ਚਾਹੀਦਾ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਅਸੀਂ ਆਖੀਏ ਕਿ ਅਸੀਂ ਪੰਜਾਬ ਮਾਂ ਬੋਲੀ ਜ਼ਬਾਨ ਆ ਤੇ ਇਹਦੇ 'ਚ ਕੋਈ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਆ। ਤੇ ਜਦੋਂ ਮਾਂ ਬੋਲੀ ਜ਼ਬਾਨ ਇੱਦਾਂ ਹੀ ਆ ਕਿ ਜੇ ਤੁਸੀਂ ਮਾਂ ਨੂੰ ਬੁਲਾਉਂਦੇ ਕੋਈ ਸ਼ਰਮਿੰਦਾ ਹੁੰਦੇ ਹੋ ਤੇ ਫਿਰ ਪੰਜਾਬੀ ਨੂੰ ਬੋਲਦਿਆਂ ਕਿਉਂ ਸ਼ਰਮਿੰਦਾ ਹੋ ਰਹੇ ਹੋ? ਤੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਫਸਟ ਸਟੈਪ ਇਹੀ ਲਿਆ, ਸੁਹਾਵੀ ਆਡੀਓ ਸਟੂਡੀਓ ਜਿਹੜਾ ਹੈ ਉਹਦੇ ਤੇ ਬੁੱਕ ਜਿਹੜੀਆਂ ਨੇ ਉਹ ਅਸੀਂ ਰਿਕਾਰਡ ਕਰਾਉਂਦੇ ਆ। ਫਿਰ ਸੁਣਨ ਦਾ ਜ਼ਰੀਆ ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਆਪਣੇ ਨਾਨੀ ਦਾਦੀ ਦੀਆਂ ਸੁਣਾਈਆਂ ਹੋਈਆਂ ਕਹਾਣੀਆਂ ਅੱਜ ਤੱਕ ਨਹੀਂ ਭੁੱਲ ਸਕੇ ਤੇ ਉਹ ਸਾਡੇ ਕੰਨਾਂ ਦੇ ਵਿੱਚ, ਸਾਡੇ ਦਿਲਾਂ ਦੇ ਵਿੱਚ, ਸਾਡੇ ਹੱਡਾਂ ਦੇ ਵਿੱਚ ਰਚ ਵਸ ਗਈ ਆ। ਤੇ ਸਾਡਾ ਕੋਸ਼ਿਸ਼ ਇਹੀ, ਅਸੀਂ ਫਸਟ ਸਟੈਪ ਇਹੀ ਲਿਆ ਕਿ ਅਸੀਂ ਜਿੰਨਾ ਹੋ ਸਕੀਏ ਇਹ ਫ੍ਰੀ ਟਾਈਮ ਦੇ ਵਿੱਚ ਜਦੋਂ ਲੋਕਾਂ ਦੇ ਕੋਲ ਟਾਈਮ ਹੁੰਦਾ ਸ਼ਾਮ ਨੂੰ ਜਾਂ ਗੱਡੀ ਦੇ ਵਿੱਚ ਜਾਂ ਓਵਰਆਲ ਕਦੀ ਵੀ ਟਾਈਮ ਹੁੰਦਾ ਤਾਂ ਆਪਣੇ ਮੋਬਾਈਲ ਦੇ ਵਿੱਚ ਪਲੇ ਸਟੋਰ ਤੋਂ ਐਪ ਸਟੋਰ ਤੋਂ ਈਜ਼ੀਲੀ ਡਾਊਨਲੋਡ ਕਰ ਸਕਦੇ ਆ ਸੁਹਾਵੀ ਆਡੀਓ ਬੁੱਕਸ ਤੇ ਬਹਿ ਕੇ ਕਹਾਣੀਆਂ ਸੁਣ ਸਕਦੇ ਆ ਤੇ ਪੰਜਾਬੀ ਨਾਲ ਈਜ਼ੀਲੀ ਕਨੈਕਟ ਹੋ ਸਕਦੇ ਆ। ਜਿਹੜੇ ਲੋਕ ਪੜ੍ਹਨਾ ਲਿਖਣਾ ਨਹੀਂ ਜਾਣਦੇ, ਉਹਨਾਂ ਨੂੰ ਨਹੀਂ ਸਮਝ ਆਉਂਦੀ, ਐਟਲੀਸਟ ਫਸਟ ਸਟੈਪ ਅੱਜ ਦੇ ਨਾਲ ਤੁਸੀਂ। ਅਕਸਰ ਜੀ ਇਹ ਦੱਸੋ ਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਨੇ, ਉਹ ਇਹ ਗੱਲ ਬਾਰ-ਬਾਰ ਕਹਿੰਦੇ ਪਏ ਨੇ ਸਾਨੂੰ ਕਿ ਤੁਸੀਂ ਚੜ੍ਹਦੇ ਪੰਜਾਬ 'ਚ ਹਕੂਮਤ ਨੇ ਪੰਜਾਬੀ ਜ਼ਬਾਨ ਨੂੰ ਕਾਨੂੰਨ ਦੇ ਵਿੱਚ ਸ਼ਾਮਲ ਕੀਤਾ ਹੋਇਆ ਨਾ, ਨੌਕਰੀ ਲੈਣੀ ਹੈ ਤੇ ਪੰਜਾਬੀ 'ਚ ਤਾਲੀਮ ਹੋਣੀ ਚਾਹੀਦੀ ਹੈ, ਬਾਕੀ ਇਸ ਤਰ੍ਹਾਂ ਇਹ ਸਾਡੇ ਵਾਲੇ ਪਾਸੇ ਜਿਹੜਾ ਵਾ ਸਾਡੀ ਹਕੂਮਤਾਂ ਇਹ ਕੰਮ ਕਿਉਂ ਨਹੀਂ ਕਰਦੀਆਂ? ਕਿਉਂਕਿ ਅਸੀਂ ਆਪ ਹੀ ਪੰਜਾਬੀ ਨੂੰ ਪ੍ਰਮੋਟ ਨਹੀਂ ਕਰਦੇ। ਸਾਨੂੰ ਸਾਡੇ ਵਾਸਤੇ ਕੋਈ ਚੰਗੀ ਵਧੀਆ ਗੱਲ ਨਹੀਂ ਹੈ ਕਿ ਸਾਨੂੰ ਪੰਜਾਬੀ ਨੂੰ ਪ੍ਰਮੋਟ ਕਰਨਾ ਪੈ ਰਿਹਾ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣੇ ਲਿਖਾਉਂਦੇ, ਅਸੀਂ ਕਹਿੰਦੇ ਆ ਤੈਨੂੰ ਇੰਨੀਆਂ ਵਧੀਆ ਕਲਾਸਾਂ 'ਚ ਪਾਇਆ, ਐਡੇ ਵੱਡੀਆਂ ਵਧੀਆ ਸਕੂਲ 'ਚ ਘੱਲਿਆ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਸਾਡੀ ਬੇਇੱਜ਼ਤੀ ਕਰਾ ਰੱਖ ਦਿੱਤੀ ਪੰਜਾਬੀ ਬੋਲੀ ਤੋਂ? ਪਿੰਡੂ ਬਣ ਗਿਆ। ਹਾਂ, ਇਹ ਟੈਗ ਜਿਹੜਾ ਨਾ ਸਾਡੇ ਤੇ ਲੱਗਾ ਹੋਇਆ ਤੇ ਤੁਸੀਂ ਵੀ ਪੰਜਾਬ 'ਚ ਨਾ ਰਹੋ, ਫਿਰ ਤੁਸੀਂ ਪੰਜਾਬ ਛੱਡ ਕੇ ਚਲੇ ਜਾਓ। ਪੰਜਾਬ 'ਚ ਤੇ ਪੰਜਾਬੀ ਨਹੀਂ ਬੋਲੋਗੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਿੱਦਾਂ ਕਰੋਗੇ? ਤੇ ਇਹ ਅਸੀਂ ਆਪ ਖਤਮ ਕੀਤੇ, ਇਹਦੇ 'ਚ ਹੁਕੂਮਤ ਦਾ ਕੋਈ ਫਾਲਟ ਨਹੀਂ ਆ। ਜਦੋਂ ਇੱਕ ਚੀਜ਼ ਨੂੰ ਅਸੀਂ ਆਪ ਨਹੀਂ ਚਾਹੁੰਦੇ ਤੇ ਹੁਕੂਮਤ ਉਹਦੇ 'ਚ ਕੀ ਕਰ ਲੂਗੀ? ਸਾਨੂੰ ਇੰਗਲਿਸ਼ ਚਾਹੀਦੀ ਆ, ਸਾਨੂੰ ਉਰਦੂ ਚਾਹੀਦੀ ਆ, ਸਾਨੂੰ ਜਿਹੜੀ ਮਰਜ਼ੀ ਲੈਂਗੁਏਜ ਡੋਚ ਆਖ ਲਓ, ਕੋਈ ਵੀ ਲੈਂਗੁਏਜ ਆ, ਚਾਈਨੀਜ਼ ਆ, ਅਸੀਂ ਸਾਰੇ ਕੁਝ ਅਡਾਪਟ ਕਰਾਂਗੇ। ਅਸੀਂ ਜੋ ਆਪ ਹੀ ਹੈ ਵਾ ਅਸੀਂ ਉਹਨੂੰ ਖਤਮ ਕਰ ਦਾਂਗੇ। ਅਸੀਂ ਆਪਣੇ ਆਪ ਨੂੰ ਖਤਮ ਕੀਤਾ ਹੈ, ਇਹਦੇ ਵਾਸਤੇ ਹੁਕੂਮਤ ਦਾ ਇਹਦੇ 'ਚ ਨਹੀਂ ਆ। ਅਸੀਂ ਆਪਣੇ ਆਪ ਪਹਿਲਾਂ ਆਪ ਹੀ ਉਜਾਗਰ ਕਰੀਏ, ਫਿਰ ਅਸੀਂ ਹੁਕੂਮਤ ਨੂੰ ਕਲੇਮ ਕਰ ਸਕਦੇ ਕਿ ਹੁਕੂਮਤ ਨੇ ਸਾਡਾ। ਦੇਖੋ ਨਾ, ਅਸੀਂ ਉੱਦਾਂ ਪੰਜਾਬੀ ਬੋਲਣ ਤੋਂ ਸੰਗਦੇ ਪਏ ਆ, ਲੇਕਿਨ ਜਦੋਂ ਵਿਆਹ ਤੇ ਚਲੇ ਜਾਈਏ, ਕਿਸੇ ਸਾਗਿਆ ਚਲੇ ਜਾਈਏ ਤੇ ਜੋ ਜਿਹੜਾ ਨਾ ਧਮਾਲ ਜਾਂ ਭੰਗੜਾ ਅਸੀਂ ਪੰਜਾਬੀ ਬੀਟ ਤੇ ਪਾਉਂਦੇ ਆ, ਉਰਦੂ ਗਾਣੇ ਤੇ ਨਹੀਂ ਪਾਉਂਦੇ। ਅਸੀਂ ਬਣਦਾ ਹੀ ਨਹੀਂ ਹੈ ਨਾ। ਅਸੀਂ ਜੋ ਕੰਮ ਕਰਨਾ ਸਾਡੇ 'ਚ ਕਿਤੇ ਨਾ ਕਿਤੇ ਉਹ ਪੰਜਾਬੀਅਤ ਆ ਹੀ ਜਾਂਦੀ ਹੈ ਨਾ। ਸਾਨੂੰ ਗੁੱਸਾ ਆਇਆ ਤਾਂ ਅਸੀਂ ਪੰਜਾਬੀ 'ਚ ਬੋਲ ਪਾਣਾ। ਹਾਂ, ਤੇ ਉਹ ਜਿਹੜਾ ਨਾਰਮਲ ਰਹਿ ਕੇ ਕਿਉਂ ਨਹੀਂ ਨਿਕਲਦਾ? ਸਾਡਾ ਮਾਣ ਆ, ਉਹਨੂੰ ਸਿਰ ਮੱਥੇ ਰੱਖੋ। ਬਸ ਮੈਂ ਇਹੀ ਕਹਿਣਾ ਚਾਹੂੰਗੀ। ਥੈਂਕ ਯੂ ਸੋ ਮਚ। ਜੀ ਸਾਡੇ ਨਾਲ ਇੱਥੇ ਮੌਜੂਦ ਨੇ ਪ੍ਰੋਫੈਸਰ ਸਈਦ ਅਹਿਮਦ ਸਾਹਿਬ, ਜਿਹੜੇ ਕਿ ਜਿੰਨੀਆਂ ਕਿਤਾਬਾਂ ਤੁਸੀਂ ਵੇਖਦੇ ਪਏ ਹੋ ਇਹਨਾਂ 'ਚ ਬਹੁਤ ਸਾਰੀ ਕਿਤਾਬਾਂ ਦੇ ਲਿਖਾਰੀ ਆਪ ਨੇ ਤੇ ਪੰਜਾਬੀ ਜ਼ੁਬਾਨ 'ਚ ਲਿਖਦੇ ਵੀ ਨੇ ਤੇ ਪੰਜਾਬੀ ਜ਼ੁਬਾਨ ਮਾਂ ਬੋਲੀ ਵਾਸਤੇ ਇਹਨਾਂ ਦੇ ਦਿਲ ਜਜ਼ਬਾਤ ਵੀ ਨੇ। ਤੇ ਸਈਦ ਸਾਹਿਬ ਇਹ ਦੱਸੋ, ਤੁਸੀਂ ਅੱਜ ਪੰਜਾਬੀ ਮੇਲੇ 'ਚ ਆਏ ਹੋਏ ਹੋ, ਠੀਕ ਹੈ ਨਾ ਜੀ, ਪੂਰੀ ਦੁਨੀਆ ਦੇ ਲੋਕ ਆਏ ਹੋਏ ਨੇ, ਅੱਜ ਕਿਤਾਬਾਂ ਤੁਸੀਂ ਲਿਖੀਆਂ ਨੇ ਪੰਜਾਬੀ ਜ਼ੁਬਾਨ 'ਚ, ਇਹਦੇ ਬਾਰੇ ਕੋਈ ਸਾਨੂੰ ਦੱਸੋ। ਇਹ ਬਸ ਮੇਰੀ ਚੂँकि ਮਾਦਰੀ ਜ਼ਬਾਨ ਹੈ, ਮੈਂ ਸਮਝਦਾ ਕਿ ਇਸ ਜ਼ਬਾਨ ਦਾ ਮੇਰੇ ਤੇ ਬਹੁਤ ਕਰਜ਼ ਹੈ ਔਰ ਮੈਨੂੰ ਪੜ੍ਹਾਈ ਮੈਂ ਇਕਨੋਮਿਕਸ ਹੈ ਪਿੰਡੀ ਗਵਰਨਮੈਂਟ ਕਾਲਜ ਆਫ ਕਾਮਰਸ, ਲੇਕਿਨ ਇਹ ਮੇਰਾ ਪੈਸ਼ਨ ਹੈ ਪੰਜਾਬ ਔਰ ਪੰਜਾਬੀ। ਤੇ ਇਹਦੇ ਮੈਂ 7 ਬਾਬਿਆਂ 'ਤੇ ਕੰਮ ਕੀਤਾ ਹੈ, ਇਹ ਬਾਬਾ ਫਰੀਦ ਤੋਂ ਲੈ ਕੇ ਤੇ ਬੁੱਲੇ ਸ਼ਾਹ ਤੱਕ ਤੇ ਮੀਆਂ ਮੁਹੰਮਦ ਬਖਸ਼ ਤੇ ਖਾਜਾ ਗੁਲਾਮ ਫਰੀਦ ਤੱਕ। ਇਹ ਪੰਜਾਬੀ ਇੰਗਲਿਸ਼ ਸਟਾਈਲ ਹੈ ਮੇਰਾ। ਇਹਦੇ 'ਚ ਸਕ੍ਰਿਪਟ ਜਿਹੜਾ ਲਿਖਾਈ ਹੈ ਉਹ ਰੋਮਨ ਵੀ ਹੁੰਦੀ ਹੈ ਤੇ ਨਾਲ ਸ਼ਾਹਮੁਖੀ ਵੀ ਤੇ ਨਾਲ ਕੁਝ ਕਿਤਾਬਾਂ ਦੀ ਗੁਰਮੁਖੀ 'ਚ ਤੇ ਨਾਲ ਅੰਗਰੇਜ਼ੀ ਤਰਜਮਾ। ਇੰਝ ਹੀ ਮੈਂ ਜ਼ਿਆਦਾ ਕੰਮ ਕਰ ਰਿਹਾ ਮੀਆਂ ਸਾਹਿਬ ਦੇ ਉੱਤੇ ਨਾ। ਮੀਆਂ ਸਾਹਿਬ ਦੀ ਹੁਣ 4 ਕਿਤਾਬਾਂ, ਇਹ ਮੇਰੀ ਇੱਕ ਲੋਅਤ ਆਈ ਹੈ ਛਪ ਕੇ, ਸੈਫ ਮਲੂਕ ਦੀ ਲੋਅਤ, ਇਹ 368 ਸਫ਼ੇ ਦੀ ਹੈ। ਇੱਕ ਇਹ ਮੇਰੀ ਕਿਤਾਬ ਮੀਆਂ ਸਾਹਿਬ ਦੇ ਬਾਰੇ 'ਚ, ਇਹ ਆਪ ਦੇ ਮਜ਼ਾਮੀਨ ਨੇ ਆਪ ਦੇ ਬਾਰੇ 'ਚ, ਮੀਆਂ ਸਾਹਿਬ ਦੇ ਬਾਰੇ 'ਚ। ਇਹ ਇੱਕ ਸ਼ੇਰੀ ਕਹਾਣੀ, ਇਹ 94ਵਾਂ ਕਲਾਮ ਮੇਰੀ ਕਿਤਾਬ ਬੜੀ ਪਾਪੂਲਰ ਹੈ, ਇਹ ਹੁਣ ਤੱਕ 33,000 ਜਾ ਚੁੱਕੀ ਹੈ। 94ਵਾਂ ਕਲਾਮ ਸਿਲੈਕਸ਼ਨ ਜਿਹੜੀ ਹੈ
ਤੇ ਇਹ 4 ਕਿਤਾਬਾਂ ਮੈਂ ਮੀਆਂ ਸਾਹਿਬ ਦੀਆਂ ਇਹਨਾਂ ਦੇ ਅਸੀਂ ਕਾਸਟ ਟੂ ਕਾਸਟ ਲੋਕਾਂ ਨੂੰ ਦੇਣੇ ਪਏ ਆ। ਅੱਛਾ ਮੈਨੂੰ ਇਹ ਦੱਸੋ ਸਹੀ ਸਾਹਿਬ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਆਪ ਪੰਜਾਬੀ ਲਿਖਦੇ ਹੋ, ਜਿਹੜੇ ਸਾਡੇ ਨਵੇਂ ਲਿਖਾਰੀ ਨੇ ਬਾਕੀ ਨੇ ਉਹ ਪੰਜਾਬੀ 'ਚ ਲਿਖਣ ਨੂੰ ਨਾ ਝਿਜਕਦੇ ਨੇ, ਸੰਗਦੇ ਨੇ, ਕੀ ਵਜ੍ਹਾ ਹੈ? ਉਹ ਨਹੀਂ ਇਸ ਪਾਸੇ ਇੱਕ ਚੀਜ਼ ਪਈ ਨਾ ਹੋਵੇ, ਤੁਸੀਂ ਪਾਸੇ ਕਿਸੇ ਨੂੰ ਪਾਇਆ ਹੀ ਨਹੀਂ ਗਿਆ। ਉਰਦੂ ਅੰਗਰੇਜ਼ੀ ਦਾ ਰਸਤਾ ਖੋਲ੍ਹਿਆ ਇਹਨਾਂ ਨੇ, ਪੰਜਾਬੀ ਦਾ ਰਾਹ ਡੱਕਿਆ ਹੈਗਾ, ਤੇ ਤੁਸੀਂ ਕੀ ਕਰੋਗੇ ਫੜ ਕੇ? ਸਰਕਾਰ ਜਿਹੜੀ ਹੈ ਉਹ ਉਰਦੂ ਤੇ ਅੰਗਰੇਜ਼ੀ ਦੇ ਪੌਦਿਆਂ ਨੂੰ ਪਾਣੀ ਦੇ ਰਹੀ ਹੈ, ਉਹ ਫਲ ਫੁੱਲ ਰਹੇ ਨੇ, ਤੇ ਪੰਜਾਬੀ ਜ਼ਬਾਨ ਦਾ ਪੌਦੇ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਜਾਂਦਾ। ਉਹਨੂੰ ਕਹਿੰਦੇ ਸੜਨ ਦਿਓ, ਸੁੱਕਣ ਦਿਓ, ਐਵੇਂ ਉੱਤੋਂ ਉੱਤੋਂ ਲੇਪਾ ਤਿੱਪੀ ਕਰਕੇ ਕਹਿ ਛੱਡਦੇ ਪੰਜਾਬੀ। ਤੇ ਉਹ ਅਸਲ 'ਚ ਤੇ ਕੰਮ ਅਮਲ ਕਰਨਾ ਹੁੰਦਾ ਨਾ, ਅਮਲ ਦੱਸਦਾ ਤੁਹਾਨੂੰ ਕਿ ਕੀ ਕਰਨਾ ਹੈਗਾ, ਅਮਲ ਹੁੰਦਾ ਕੋਈ ਨਹੀਂ ਪਿਆ। ਉਹ ਅਦਾਰੇ ਜਿਹੜੇ ਨੇ ਉਹ ਬੜੇ ਬਣੇ ਨੇ, ਇਹ ਵੀ ਉਹ ਕੰਮ ਕਰਦੇ ਨੇ ਜਿਹੜੇ ਕੰਮ ਕਰਨ ਵਾਲੇ ਇਹਨਾਂ ਤੋਂ ਜ਼ਰੂਰੀ, ਇਹ ਵੀ ਕੰਮ ਜ਼ਰੂਰੀ ਨੇ, ਪਰ ਅਸਲ ਜਿਹੜੇ ਕੰਮ ਨੇ ਜਿਵੇਂ ਪਲਾਕ ਹੈ, ਇਹਦਾ ਹੁਣ ਕੰਮ ਨਹੀਂ ਸੀ ਹੈਗਾ ਕਿ 200 300 ਸਫ਼ੇ ਦੀਆਂ ਡਿਕਸ਼ਨਰੀਆਂ ਜਿਹੜੀਆਂ 200 ਰੁਪਏ 'ਚ ਹੋਣ, 100 ਰੁਪਏ 'ਚ ਬੱਚਿਆਂ ਲਈ ਬਣਾਉਣ। ਲੋਕ ਤਾਂ ਪੰਜਾਬੀ ਇੰਗਲਿਸ਼ ਪੰਜਾਬੀ ਉਰਦੂ ਪੰਜਾਬੀ, ਇਸ ਤਰ੍ਹਾਂ ਹੀ ਗ੍ਰਾਮਰ ਇਹਨਾਂ ਦੀਆਂ ਨਿੱਕੀਆਂ ਡਾਇਲੌਗ ਇਹਨਾਂ ਦੇ ਇਹ ਆਮ ਕਰਨ ਸਕੂਲਾਂ ਦੇ ਬੱਚਿਆਂ ਵਿੱਚ, ਵੰਡਣ ਜਾ ਕੇ ਸਕੂਲਾਂ ਵਿੱਚ ਜਾ ਕੇ, ਬਜਾਏ 12,000 ਦੀ ਡਿਕਸ਼ਨਰੀ ਛਾਪ ਦੇਣਾ। ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਚਲੋ ਉਹ ਵੀ ਠੀਕ ਹੈ, ਮੈਂ ਉਹਨੂੰ ਗਲਤ ਨਹੀਂ ਕਹਿੰਦਾ, ਲੇਕਿਨ ਅਸਲ ਜਿਹੜੇ ਕੰਮ ਨੇ ਅਦਾਰਿਆਂ ਜਿੱਥੇ ਕਰੋੜਾਂ ਰੁਪਏ ਦਿੱਤਾ ਜਾ ਰਿਹਾ ਹੈ ਇਹਨਾਂ ਅਦਾਰਿਆਂ ਨੂੰ, ਇਹਨਾਂ ਅਦਾਰਿਆਂ ਦਾ ਕੰਮ ਨਹੀਂ ਹੈਗਾ ਨਿੱਕੇ ਕੰਮ ਹੈ। ਇਹ ਹੁਣ ਛੋਟੀ ਕਿਤਾਬ ਹੈ ਮੇਰੀ, ਇਹ 2 ਰੁਪਏ ਡਿਕਸ਼ਨਰੀ ਪੰਜਾਬੀ ਦੀ, ਇਹ 100 ਰੁਪਏ ਦੀ ਕਿਤਾਬ ਹੈ। ਚਲੋ ਇਹ ਛਾਪਣ ਤੇ ਬਿਲਕੁਲ ਸਹੀ ਗੱਲ ਹੈ ਸਹੀ ਸਾਹਿਬ ਕਿ ਸਾਡੇ ਜਿਹੜੇ ਅਦਾਰੇ ਨੇ, ਸਾਡੇ ਹਕੂਮਤਾਂ ਜਿਹੜੀਆਂ ਨੇ, ਉਹਨੂੰ ਪੰਜਾਬੀ ਜ਼ਬਾਨ ਦੀ ਕਿਤਾਬਾਂ ਵਾਸਤੇ ਵੀ ਕੰਮ ਕਰਨਾ ਚਾਹੀਦਾ ਹੈ, ਸਿਰਫ ਉਰਦੂ ਇੰਗਲਿਸ਼ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਾਂ ਜੀ। ਸਤਿ ਸ਼੍ਰੀ ਅਕਾਲ ਬੇਟਾ। ਤੇ ਸਰਦਾਰ ਜੀ ਤੁਸੀਂ ਵੀ ਅੱਜ ਪੰਜਾਬੀ ਕਾਨਫਰੰਸ 'ਚ ਆਏ ਹੋਏ ਹੋ ਮਾਂ ਬੋਲੀ ਦੇ ਵਾਸਤੇ, ਤੇ ਦੱਸੋ ਕਿ ਕਿੱਥੋਂ ਆਏ, ਕੀ ਤਾਰਫ ਹੈ? ਮੇਰਾ ਤਾਰਫ ਇਹ ਹੈ ਜੀ ਕਿ ਮੈਂ 1943 ਵਿੱਚ ਇਸੇ ਇਲਾਕੇ ਚੋਂ ਸਿਆਲਕੋਟ ਚੋਂ ਜ਼ਿਲ੍ਹਾ ਨਾਰੋਵਾਲ ਪਿੰਡ ਨਿੱਦੋਕੇ ਤੋਂ ਪੈਦਾ ਹੋਇਆ ਸੀ। 47 'ਚ ਅਸੀਂ ਪਾਕਿਸਤਾਨ ਚਲੇ ਗਏ, ਉੱਥੇ ਜਾ ਕੇ ਗੁਰਦਾਸਪੁਰ ਵੀ ਜਾ ਕੇ ਸੈਟਲ ਹੋ ਗਏ, ਫਿਰ ਵੱਡੇ ਹੋ ਕੇ ਰੋਟੀ ਰੋਜ਼ੀ ਲਈ ਲੁਧਿਆਣੇ, ਬੱਚੇ ਮੇਰੇ ਪੜ੍ਹਾ ਕੇ ਆਸਟ੍ਰੇਲੀਆ ਚਲੇ ਗਏ। ਉਹ ਦੋਵੇਂ ਬੇਟੇ ਆਸਟ੍ਰੇਲੀਆ ਨੇ, ਤੇ ਹੁਣ ਅਸੀਂ ਪਿਛਲੇ 12-13 ਸਾਲ ਤੋਂ ਆਸਟ੍ਰੇਲੀਆ 'ਚ ਬੱਚਿਆਂ ਕੋਲ ਰਹਿ ਰਹੇ ਹਾਂ। ਅੱਛਾ ਸਰ ਜੀ ਇਹ ਦੱਸੋ ਕਿ ਮਾਂ ਬੋਲੀ ਵਾਸਤੇ ਕਾਨਫਰੰਸ ਹੋ ਰਹੀ ਹੈ ਔਰ ਪੂਰੀ ਦੁਨੀਆ 'ਚੋਂ ਲੋਕ ਆਏ ਹੋਏ ਨੇ ਜਿਹੜੇ ਮਾਂ ਬੋਲੀ ਨਾਲ ਪਿਆਰ ਕਰਦੇ ਨੇ, ਤੁਸੀਂ ਪੰਜਾਬੀ ਜ਼ਬਾਨ ਦੇ ਬਾਰੇ ਕੀ ਅਹਿਸਾਸ ਰੱਖਦੇ ਹੋ, ਕੀ ਜਜ਼ਬਾਤ ਨੇ ਤੁਹਾਡੇ? ਮੈਂ ਤਾਂ ਇਹੀ ਗੱਲ ਸੁਣ ਕੇ ਹੈਰਾਨ ਹਾਂ ਕਿ ਜਿਸ ਮੁਲਕ ਦੇ ਵਿੱਚ 60% ਲੋਕੀ ਪੰਜਾਬੀ ਹੋਣ, ਤੇ ਉਸ ਮੁਲਕ ਵਿੱਚ ਵੀ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਲਈ ਕੋਸ਼ਿਸ਼ਾਂ ਕਰਨੀਆਂ ਪੈਣ, ਇਹ ਆਪਣੇ ਆਪ 'ਚ ਬੜੀ ਅਜੀਬ ਗੱਲ ਹੈ ਕਿ ਪੰਜਾਬੀ ਨੂੰ ਤਾਂ ਉਹਦਾ ਹੱਕ, ਲੋਕਾਂ ਨੂੰ ਬੋਲਣ ਦਾ ਹੱਕ, ਲਿਖਣ ਦਾ ਹੱਕ, ਪੜ੍ਹਨ ਦਾ ਹੱਕ ਤਾਂ ਇਹ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਸੀ। ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਨੇ, ਮੈਂ ਸਮਝਦਾ ਉਹ ਸੱਚੀ ਮੁੱਚੀ ਸ਼ਾਬਾਸ਼ ਦੇ ਪਾਤਰ ਨੇ ਕਿ ਉਹ ਇਸ ਮਾਹੌਲ ਦੇ ਵਿੱਚ ਲੋਕਾਂ ਨੂੰ, ਹਕੂਮਤਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਉਹ ਜ਼ੁਬਾਨ ਬੋਲਣ ਦੀ ਆਗਿਆ ਦਿੱਤੀ ਜਾਏ ਜਿਹਦੀ ਜ਼ੁਬਾਨ 'ਚ ਅਸੀਂ ਪੈਦਾ ਹੁੰਦੇ ਹਾਂ, ਜਿਹੜੀ ਸਾਡੀ ਮਿੱਟੀ ਦੀ ਜ਼ੁਬਾਨ ਹੈ। ਸੋ ਇਹ ਬੜਾ ਯਤਨ ਹੈ ਇਹਨਾਂ ਬੱਚਾ ਬੜੇ ਸ਼ਾਬਾਸ਼ ਦੇ, ਮਤਲਬ ਸਾਡੇ ਵੱਲੋਂ ਤਾਂ ਇਹ ਸਮਝਦੇ ਹਾਂ ਕਿ ਅੱਛਾ ਸਰਦਾਰ ਜੀ ਤੁਸੀਂ ਬਾਹਰ ਰਹਿੰਦੇ ਹੋ, ਮੈਂ ਬਾਕੀ ਲੋਕਾਂ ਨਾਲ ਗੱਲ ਕੀਤੀ ਜਿਹੜੇ ਬਾਹਰੋਂ ਆਏ ਨੇ, ਉਹ ਇੱਕ ਗੱਲ ਕਰਦੇ ਨੇ, ਕਹਿੰਦੇ ਕਿ ਜਿਹੜੀ ਨਵੀਂ ਨਸਲ, ਨਵੀਂ ਪੋਧ ਹੈ ਸਾਡੀ, ਉਹ ਪੰਜਾਬੀ ਬੋਲਦਿਆਂ ਸੰਗਦੀ, ਉਹ ਪਤਾ ਨਹੀਂ ਆਪਣੇ ਆਪ ਉਹਦਾ ਬੋਲ ਕੇ ਹੇਠਾਂ ਸਮਝਦੀ ਹੈ, ਕੀ ਵਜ੍ਹਾ ਹੈ? ਨਹੀਂ, ਇਹ ਵਜ੍ਹਾ ਜਿਹੜੀ ਹੈ ਨਾ ਉਹ ਉਹਨਾਂ ਦਾ ਐਕਸਪ੍ਰੈਸ਼ਨ ਗਲਤ ਹੈ, ਕਿਉਂਕਿ ਜਿਹੜਾ ਬੱਚਾ ਅਮਰੀਕਾ ਇੰਗਲੈਂਡ ਰਹਿ ਰਿਹਾ ਉੱਥੋਂ ਦੀ ਮਾਂ ਬੋਲੀ ਪੰਜਾਬੀ ਨਹੀਂ, ਉਹ ਸਾਰੇ ਵਾਤਾਵਰਣ ਦੇ ਮਾਹੌਲ ਦੇ ਵਿੱਚ ਅੰਗਰੇਜ਼ੀ ਹੈ। ਜਿਵੇਂ ਫਰਜ਼ ਕਰੋ ਹੁਣ ਤੁਸੀਂ ਇੱਥੇ ਰਹਿੰਦੇ ਹੋ ਪੰਜਾਬ 'ਚ, ਇੱਥੇ ਤੁਹਾਨੂੰ ਪੰਜਾਬੀ ਪੜ੍ਹਾਉਣੀ ਨਹੀਂ ਪੈਂਦੀ, ਹਰ ਬੱਚਾ ਬੁੱਢਾ ਅਨਪੜ੍ਹ ਪੜ੍ਹਿਆ ਲਿਖਿਆ ਪੰਜਾਬੀ ਜਮਾਂਦਰੂ ਪੰਜਾਬੀ ਹੈ। ਇਸ ਲਈ ਉਹਨਾਂ ਮੁਲਕਾਂ ਵਿੱਚ ਬੱਚਿਆਂ ਦਾ ਪੰਜਾਬੀ ਤੋਂ ਦੂਰ ਜਾਣਾ ਬਹੁਤਾ ਹੈਰਾਨ ਨਹੀਂ ਕਰਦਾ, ਕਿਉਂਕਿ ਉਹਨਾਂ ਨੇ ਸਕੂਲਾਂ ਵਿੱਚ, ਬਾਜ਼ਾਰ ਵਿੱਚ, ਦੁਕਾਨਾਂ ਤੇ ਹਰ ਥਾਂ ਅੰਗਰੇਜ਼ੀ ਸੁਣਨੀ, ਅੰਗਰੇਜ਼ੀ ਬੋਲਣੀ, ਹਰ ਥਾਂ ਉਹੀ ਹੋਣੀ ਹੈ। ਸੋ ਇਸ ਲਈ ਉਹਨਾਂ ਦੀ ਮੈਨੂੰ ਜੇ ਪੰਜਾਬੀ ਤੋਂ ਦੂਰ ਹੁੰਦੇ ਨੇ ਨਾ, ਤੇ ਉਹ ਕੁਦਰਤੀ ਗੱਲ ਹੈ। ਅਗਰ ਮੈਂ ਫਰਜ਼ ਕਰੋ ਹੁਣ ਸ਼ੁਰੂ ਤੋਂ ਪਾਕਿਸਤਾਨ ਏਰੀਆ 'ਚ ਰਿਹਾ ਹਾਂ, ਪਖਤੂਨ ਏਰੀਆ ਹੋ, ਤਾਂ ਮੈਨੂੰ ਪਸ਼ਤੋ ਹੀ ਆਏਗੀ, ਮੈਂ ਪਸ਼ਤੋ ਹੀ ਬੋਲਾਂਗਾ, ਮੈਂ ਪੰਜਾਬੀ ਤੋਂ ਦੂਰ ਤਾਂ ਨਹੀਂ ਨਾ ਹੋਇਆ, ਮੈਂ ਉੱਥੋਂ ਦੀ ਮਾਂ ਬੋਲੀ ਨਾਲ ਜੁੜ ਗਿਆ। ਹੈਰਾਨੀ ਉਹਨਾਂ ਦੀ ਜਿਹੜੀ ਉਸ ਮਾਂ ਬੋਲੀ 'ਚ ਰਹਿ ਰਹੇ ਨੇ, ਉਹ ਮਾਂ ਬੋਲੀ ਤੋਂ ਦੂਰ ਜਾ ਰਹੇ ਨੇ। ਜਿਹੜੇ ਸਾਡੇ ਉਸ ਪੰਜਾਬ ਵਿੱਚ ਚੜ੍ਹਦੇ ਪੰਜਾਬ 'ਚੋਂ ਲੋਕੀ ਪੰਜਾਬੀ ਤੋਂ, ਉਹਨਾਂ ਬਾਰੇ ਸਾਨੂੰ ਜ਼ਰੂਰ ਹੈਰਾਨੀ ਹੁੰਦੀ ਹੈ ਕਿ ਉਹ ਕੁਝ ਲੋਕ ਕਿਉਂ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਤੇ ਹਿੰਦੀ 'ਚ ਜ਼ਿਆਦਾ ਸਕੂਨ ਮਿਲਦਾ ਹੈ, ਲੇਕਿਨ ਸਾਡੇ ਉਧਰ ਇੰਨਾ ਜ਼ਿਆਦਾ ਨਹੀਂ ਹੈ, ਕਿਉਂਕਿ ਸਕੂਲਾਂ ਕਾਲਜਾਂ ਵਿੱਚ ਪੜ੍ਹਾਈ ਲਾਜ਼ਮੀ ਹੈ, ਸਰਕਾਰੀ ਮੁਲਾਜ਼ਮਾਂ ਲਈ ਪੰਜਾਬੀ ਲਾਜ਼ਮੀ ਹੋਣ ਕਰਕੇ ਨਾ ਉੱਥੇ ਬਹੁਤੀ ਮਸਲਾ ਨਹੀਂ ਹੈ। ਬਲਕਿ ਜਿਹੜੇ ਦੂਜੇ ਸੂਬੇ ਤੋਂ ਲੋਕ ਪੰਜਾਬ ਵਿੱਚ ਆ ਕੇ ਵਸੇ ਹੋਏ ਨੇ, ਉਹ ਵੀ ਕੋਸ਼ਿਸ਼ ਕਰਦੇ ਨੇ ਅਸੀਂ ਪੰਜਾਬੀ ਬੋਲੀਏ, ਪੰਜਾਬੀ ਬੋਲੀਏ। ਹਾਂਜੀ, ਹਾਲਾਂਕਿ ਪੰਜਾਬੀ ਥੋੜੀ ਵੱਖਰੀ ਜੀ ਹੁੰਦੀ ਹੈ, ਬਟ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ, ਲੋਕੀ ਸਾਨੂੰ ਕਹਿਣ ਇਹ ਪੂਰਬੀਆ ਪੰਜਾਬੀ ਬੋਲ ਰਿਹਾ ਹੈ, ਪੰਜਾਬੀ ਹੈ, ਯਾਨੀ ਉਹ ਪੰਜਾਬੀਆਂ ਨਾਲ ਜੁੜ ਕੇ ਵੱਡਾ ਮੂਵ ਕਰਦਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਲੋਕ ਪੰਜਾਬੀ ਹੋਣ ਦੇ ਬਾਵਜੂਦ ਵੀ ਪੰਜਾਬੀ ਬੋਲਣ ਤੋਂ ਇਹ ਸਮਝਦੇ ਨੇ ਵੀ ਨਹੀਂ, ਮੈਂ ਪਤਾ ਨਹੀਂ ਕੀ ਲੱਗਾਂਗਾ, ਲੋਕ ਮੈਨੂੰ ਕੀ ਕਹਿਣਗੇ। ਇਹੀ ਤਾਂ ਰੌਲਾ ਸਰਦਾਰ ਜੀ ਕਿ ਅਸੀਂ ਆਪਣੀ ਮਿੱਟੀ ਨੂੰ ਛੱਡ ਦਿੰਦੇ ਹਾਂ। ਇਹਦਾ ਰੌਲਾ ਹੁਣ ਤੁਹਾਡਾ ਅਸੀਂ ਹੱਲ ਥੋੜਾ ਕਰ ਸਕਦੇ ਹਾਂ, ਇਹ ਤਾਂ ਰੌਲਾ ਤੁਸੀਂ ਹੱਲ ਕਰਨਾ ਹੈ।
ਅਸੀਂ ਤਾਂ ਇਹੀ ਕਹਿ ਸਕਦੇ ਹਾਂ ਭਾਈ, ਸਾਨੂੰ ਕੀ ਪਤਾ ਹੁਣ ਤੁਸੀਂ ਕਿਉਂ ਨਹੀਂ ਬੋਲਦੇ, ਕਿਹੜੀ ਗੱਲੋਂ ਡਰਦੇ ਹੋ, ਕਿਉਂ ਤੁਹਾਨੂੰ ਦਬਾਉਂਦਾ, ਸਾਨੂੰ ਤਾਂ ਨਹੀਂ ਨਾ ਪਤਾ। ਸਾਨੂੰ ਇਹ ਪਤਾ ਵੀ ਕੁਦਰਤੀ ਗੱਲ, ਤੁਹਾਨੂੰ ਮਾਂ ਨੇ ਝਿੜਕਾਂ ਪੰਜਾਬੀ ਦਿੱਤੀਆਂ, ਗਾਲਾਂ ਪੰਜਾਬੀ 'ਚ ਕੱਢੀਆਂ, ਲੋਰੀਆਂ ਪੰਜਾਬੀ ਦਿੱਤੀਆਂ, ਸ਼ਾਬਾਸ਼ ਪਿਆਰ ਪੰਜਾਬੀ 'ਚ ਕੀਤਾ, ਤੇ ਫਿਰ ਤੁਹਾਨੂੰ ਜ਼ਿੰਦਗੀ ਵਿੱਚ ਤੁਰਦਿਆਂ ਫਿਰਦਿਆਂ ਪੰਜਾਬੀ ਬੋਲਣ 'ਚ ਕੀ ਇਤਰਾਜ਼ ਹੈ? ਸਹੀ ਗੱਲ ਹੈ, ਜਿਸ ਤਰ੍ਹਾਂ ਸਰਦਾਰ ਜੀ ਕਹਿ ਰਹੇ ਨੇ ਕਿ ਪੰਜਾਬੀ ਬੋਲਣ 'ਚ ਕੀ ਸੰਗ ਹੈ, ਕੀ ਇਤਰਾਜ਼ ਹੈ। ਤੇ ਇੱਥੇ ਮਾਂ ਜੀ ਵੀ ਆਏ ਨੇ, ਮਾਂ ਜੀ ਨਾਲ ਵੀ ਥੋੜੀ ਜਿਹੀ ਪੰਜਾਬੀ 'ਚ ਗੱਲ ਕਰ ਲਈਏ। ਮੈਂ ਤੁਹਾਡੇ ਕੋਲ ਨੇੜੇ ਆਣਾ ਨਾ, ਤੁਹਾਡੇ ਮੈਂ ਇਸ ਪਾਸੇ ਆਣਾ ਮੈਂ ਤੁਹਾਡੇ। ਅੱਛਾ ਜੀ, ਤੇ ਇਹ ਦੱਸੋ ਮਾਂ ਜੀ ਕਿ ਤੁਸੀਂ ਤਾਂ ਮਾਸ਼ਾਅੱਲਾ ਦੁਨੀਆ ਦੇਖੀ ਹੈ ਸਾਰੀ, ਹਾਂ ਬੱਚੇ ਜਵਾਨ ਕੀਤੇ ਨੇ, ਮਾਂ ਬੋਲੀ ਦੇ ਬਾਰੇ ਕੀ ਅੱਜ ਕੱਲ੍ਹ ਦੇ ਹਾਲਾਤ ਵੇਖਦੇ ਪਏ ਹੋ? ਦੇਖੋ ਗੱਲ ਇਹ ਆ ਵੀ ਮਾਂ ਬੋਲੀ ਜਦੋਂ ਲੋਕ ਬੱਚੇ ਘਰ 'ਚ ਰਹਿੰਦੇ ਆ, ਜਦੋਂ ਸਾਰੇ ਪੰਜਾਬੀ ਬੋਲਦੇ, ਆਪਣੀ ਬੋਲੀ ਬੋਲਦੇ, ਜੋ ਉਸ ਮਿੱਟੀ ਦੀ ਧਰਤੀ ਦੀ ਬੋਲੀ ਆ ਉਹ ਬੋਲਦੇ ਆ, ਜੋ ਉਸ ਉਹਨਾਂ ਦੇ ਘਰ ਦੇ ਵਿੱਚ ਬੋਲੀ ਜਾਂਦੀ ਉਹੀ ਬੋਲਦੇ ਆ। ਠੀਕ ਹੈ, ਜਦੋਂ ਸਕੂਲਾਂ ਕਾਲਜਾਂ ਜਾਂਦੇ ਉਹ ਫਿਰ ਥੋੜੀ ਜਿਹੀ ਗਵਰਨਮੈਂਟ ਦੀ ਪਾਲਿਸੀ ਹੁੰਦੀ ਆ। ਹੁਣ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬੀ ਬੋਲਦੇ ਆ, ਪੜਾਉਂਦੇ ਆ, ਚੜ੍ਹਦੇ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ 'ਚ ਕੰਪਲਸਰੀ ਹੈ। ਈਵਨ ਜਿਹੜੇ ਪ੍ਰਾਈਵੇਟ ਸਕੂਲ ਆ ਉੱਥੇ ਵੀ ਕੁਛ ਹੱਦ ਤੱਕ ਪੰਜਾਬੀ ਪੜ੍ਹਾਈ ਜਾਂਦੀ ਆ। ਠੀਕ ਹੈ ਨਾ, ਪਰ ਇਹ ਆ ਵੀ ਸਲੋਲੀ ਹੌਲੀ ਜਿਹੜੀ ਗਵਰਨਮੈਂਟ ਐਜੂਕੇਸ਼ਨ ਸਕੂਲ ਨੇ ਉਹਨਾਂ ਦੀ ਹਾਲਤ ਖਰਾਬ ਹੋ ਰਹੀ ਆ, ਪ੍ਰਾਈਵੇਟ ਵੱਧ ਰਹੇ ਆ, ਉਹਨਾਂ ਦੀ ਗਿਣਤੀ ਹੋਰ ਤਰ੍ਹਾਂ। ਪਰ ਫਿਰ ਵੀ ਘਰਾਂ ਦੇ ਵਿੱਚ ਆਮ ਲੋਕੀ ਅਸੀਂ ਪੰਜਾਬੀ ਬੋਲਦੇ ਆ, ਸਾਡੇ ਪੰਜਾਬੀ ਪੜ੍ਹੀ ਜਾਂਦੀ ਹੈ, ਲਿਖੀ ਜਾਂਦੀ ਆ, ਸਾਡੇ ਦਫ਼ਤਰਾਂ ਦੇ ਲਈ ਕੰਮ ਲਈ ਪੰਜਾਬੀ ਜ਼ਰੂਰੀ ਆ। ਸਾਨੂੰ ਸਰਕਾਰੀ ਨੌਕਰੀ ਤਾਂ ਮਿਲਣੀ ਆ, ਭਾਵੇਂ ਕੱਚੀ ਆ ਭਾਵੇਂ ਪੱਕੀ ਆ, ਜੇ ਤੁਹਾਨੂੰ 10ਵੀਂ ਤੱਕ ਤੁਸੀਂ 10ਵੀਂ ਕੀਤੀ ਹੋਵੇ ਤਾਂ। ਠੀਕ ਹੈ, ਇਹ ਇੱਧਰ ਕਿਉਂ ਨਹੀਂ ਹੋਇਆ ਮੈਨੂੰ ਨਹੀਂ ਪਤਾ। ਤੁਹਾਡੀ ਗੱਲ ਬਿਲਕੁਲ ਮਾਂ ਜੀ ਠੀਕ ਹੈ ਕਿ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ ਹਕੂਮਤ ਨੇ ਮਾਂ ਬੋਲੀ ਵਾਸਤੇ ਕੁਝ ਕਾਨੂੰਨ ਬਣਾਏ ਨੇ, ਸਾਡੇ ਪਾਸੇ ਵੀ ਹੋਣੇ ਚਾਹੀਦੇ ਨੇ, ਤੇ ਉਮੀਦ ਕਰਦੇ ਹਾਂ ਜਿਹੋ ਜਿਹੀ ਸਾਡੇ ਹੁਣ ਇੱਥੇ ਪੰਜਾਬੀ ਵਾਸਤੇ ਕੰਮ ਸ਼ੁਰੂ ਹੋ ਗਿਆ ਹੈ, ਕਿੱਥੇ ਵੀ ਹੋਏਗਾ। ਮੇਰੇ ਫਾਦਰ ਟੀਚਰ ਸੀਗੇ, ਪਾਰਟੀਸ਼ਨ ਤੋਂ ਪਹਿਲਾਂ ਉਹ ਉਰਦੂ ਪੜ੍ਹਾਉਂਦੇ ਸੀ, ਫਾਰਸੀ ਪੜ੍ਹਾਉਂਦੇ ਸੀ, ਫਾਰਸੀ ਉਰਦੂ ਹੀ ਆਉਂਦਾ ਸੀ। ਜਦੋਂ ਇੱਕਦਮ ਪੰਜਾਬੀ ਉਹਨਾਂ ਨੇ ਲਾਗੂ ਕੀਤੀ ਆ ਤੇ ਉਹਨਾਂ ਨੇ ਪੰਜਾਬੀ ਸਿੱਖੀ ਆ, ਗੁਰਮੁਖੀ ਲਿਪੀ ਦੇ ਵਿੱਚ ਉਹਨਾਂ ਨੇ ਪੰਜਾਬੀ ਲਿਖਣੀ ਸਿੱਖੀ ਆ, ਸਾਨੂੰ ਸਿਖਾਇਆ। ਪਰ ਕਈ ਲਫ਼ਜ਼ ਜਿਹੜੇ ਸੀ ਉਹ ਪਰਸ਼ੀਅਨ ਦੇ ਹੁੰਦੇ ਸੀ, ਔਰ ਕਈ ਲਫ਼ਜ਼ ਮੈਂ ਜਦੋਂ ਆਪ ਪੜ੍ਹਾਉਣ ਲੱਗੀ ਹਾਂ ਉਦੋਂ ਮੈਂ ਉਹ ਜਿਹੜੇ ਪੰਜਾਬੀ ਦੇ ਵਿੱਚ ਕਨਵਰਟ ਹੋਏ ਮਤਲਬ ਬਦਲੇ ਸ਼ਬਦ ਲਏ ਆ, ਮੈਂ ਉਹ ਵਰਤਣ ਲੱਗੀ ਹਾਂ। ਮੈਨੂੰ ਔਖੀ ਹੋਈ ਆ, ਮੈਨੂੰ ਸਿੱਖਣੇ ਪਏ ਆ, ਮਤਲਬ ਕੋਸ਼ਿਸ਼ ਕਰਨੀ ਪਈ ਆ। ਪਤਾ ਹੋਣ ਦੇ ਬਾਵਜੂਦ ਮੈਨੂੰ ਕੋਸ਼ਿਸ਼ ਕਰਨੀ ਪਈ, ਕਿਉਂਕਿ ਮੂੰਹ ਦੇ ਉੱਤੇ ਉਹੀ ਚੜਿਆ ਹੋਇਆ ਸੀ ਮੁਹਾਦਰਾ ਕਿ ਮੈਂ ਲਫ਼ਜ਼ ਕਹਿਣਾ, ਮੈਂ ਸ਼ਬਦ ਨਹੀਂ ਕਹਿਣਾ। ਸਹੀ ਕਹਿ ਰਹੇ ਮਾਂ ਜੀ, ਸਾਡੀ ਹੁਕੂਮਤ ਨੂੰ ਵੀ ਜਿਹੜਾ ਹੈ ਲਹਿੰਦੇ ਪੰਜਾਬ ਦੀ ਹੁਕੂਮਤ ਨੂੰ ਵੀ ਚਾਹੀਦਾ ਹੈ ਕਿ ਪੰਜਾਬੀ ਵਾਸਤੇ ਜਿਹੜਾ ਹੈ ਕੁਝ ਕਾਨੂੰਨ ਬਣਾਵੇ, ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚ ਹੈ। ਤੇ ਵੇਖਣ ਵਾਲਿਆਂ ਨੂੰ ਅੱਜ ਅਸੀਂ ਤੁਹਾਨੂੰ ਸਭ ਕੁਝ ਦਿਖਾਇਆ ਹੈ ਕਿ ਮਾਂ ਬੋਲੀ ਵਾਸਤੇ ਲੋਕ ਕੋਸ਼ਿਸ਼ਾਂ ਕਰਦੇ ਨੇ। ਕੋਈ ਬੰਦਾ ਕਿੱਡਾ ਹੀ ਅਮੀਰ ਕਿਉਂ ਨਾ ਹੋ ਜਾਵੇ, ਕੋਈ ਬੰਦਾ ਭਾਵੇਂ ਆਪਣੇ ਮੁਲਕ 'ਚ ਹੋਵੇ ਜਾਂ ਮੁਲਕ ਤੋਂ ਬਾਹਰ ਚਲਾ ਜਾਵੇ, ਉਹਦੇ ਅੰਦਰ ਜਿਹੜਾ ਹੈ ਉਹ ਮਾਂ ਬੋਲੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਮੌਜੂਦ ਹੁੰਦੀ ਹੈ। ਲੇਕਿਨ ਕਿਉਂਕਿ ਅੱਜ ਕੱਲ੍ਹ ਦਾ ਦੌਰ ਜਿਹੜਾ ਉਹ ਜਨ ਜ਼ੀ ਦਾ ਦੌਰ ਹੈ, ਨਵੀਂ ਪਹੁੰਚ ਜਿਹੜੀ ਹੈ ਉਹ ਪੰਜਾਬੀ ਬੋਲਦਿਆਂ ਸੰਗਦੀ ਹੈ, ਉਹ ਸਮਝਦੀ ਹੈ ਕਿ ਪੰਜਾਬੀ ਬੋਲਾਂਗੇ ਤਾਂ ਲੋਕ ਸਾਨੂੰ ਪੇਂਡੂ ਕਹਿਣਗੇ, ਹਾਲਾਂਕਿ ਗਲਤ ਗੱਲ ਹੈ। ਮਾਂ ਬੋਲੀ ਬੋਲਣ ਦੇ ਵਿੱਚ ਕੋਈ ਸੰਗ ਨਹੀਂ ਹੋਣੀ ਚਾਹੀਦੀ। ਤੇ ਸਾਡੀ ਹੁਕੂਮਤ ਜਿਹੜੀ ਹੈ ਪੰਜਾਬ ਹੁਕੂਮਤ ਲਹਿੰਦੇ ਪੰਜਾਬ ਦੀ, ਉਹਨੂੰ ਵੀ ਚਾਹੀਦਾ ਹੈ ਕਿ ਮਾਂ ਬੋਲੀ ਦੇ ਫਰੋਗ ਵਾਸਤੇ ਕੁਝ ਕਾਨੂੰਨ ਬਣਾਏ। ਪੰਜਾਬ ਦੇ ਅੰਦਰ ਜਿਹੜੇ ਕਾਲਜ ਨੇ, ਸਕੂਲ ਨੇ, ਯੂਨੀਵਰਸਿਟੀਆਂ ਨੇ, ਉੱਥੇ ਪੰਜਾਬੀ ਨੂੰ ਬਤੌਰ ਲਾਜ਼ਮ ਮਜ਼ਮੂਨ ਜਿਹੜਾ ਸ਼ਾਮਲ ਕੀਤਾ ਜਾਵੇ। ਅੱਜ ਦੇ ਤੁਸੀਂ ਪ੍ਰੋਗਰਾਮ 'ਚ ਵੇਖਿਆ ਹੋਏਗਾ, ਹਰ ਸ਼ੋਬਾ ਫਿਕਰ ਤੋਂ ਹਰ ਤਰ੍ਹਾਂ ਦਾ ਬੰਦਾ ਜਿਹੜਾ ਹੈ ਅੱਜ ਮਾਂ ਬੋਲੀ ਵਾਸਤੇ ਜਿਹੜਾ ਇਸ ਕਾਨਫਰੰਸ 'ਚ ਆਇਆ ਹੋਇਆ ਸੀਗਾ, ਜਿਹਦਾ ਮਤਲਬ ਹੈ ਕਿ ਮਾਂ ਬੋਲੀ ਨਾਲ ਪਿਆਰ ਮੁੱਕਿਆ ਨਹੀਂ ਹੈ। ਸਿਰ ਲੋੜ ਇਸ ਚੀਜ਼ ਦੀ ਹੈ ਕਿ ਮਾਂ ਬੋਲੀ ਵਾਸਤੇ ਫਰੋਗ ਵਾਸਤੇ ਮਿਲ ਕੇ ਕੋਸ਼ਿਸ਼ ਕੀਤੀ ਜਾਵੇ। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਰਿਜ਼ਵਾਨ ਹਸਨ ਨੂੰ ਅੱਜ ਦੇ ਵੀਡੀਓ ਤੋਂ ਇਜਾਜ਼ਤ ਦਿਓ। ਅੱਲਾ ਬੇਲੀ।